ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਸਤਿਕਾਰ ਸੈਨਿਕੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਪ੍ਰੋਗਰਾਮ 'ਚ ਆਪ ਸਭ ਦਾ ਸਵਾਗਤ ਹੈ। ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਹਰਜੋਤ ਸਿੰਘ ਖਾਲਸਾ ਜੀ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਅਪ੍ਰੈਲ ਦੀ 26 ਤਰੀਕ ਆ ਤੇ ਦਿਨ ਜਿਹੜਾ ਆ ਉਹ ਬੁੱਧਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500। ਮੈਡੀਕੇਅਰ ਦੇ ਲਈ ਅਪਲਾਈ ਕਰਨਾ ਹੋਵੇ, ਚੱਲ ਰਹੇ ਮੈਡੀਕਲ ਦੇ ਵਿੱਚ ਚੇਂਜਸ ਕਰਵਾਉਣੇ ਹੋ, ਵੱਖ-ਵੱਖ ਪਲਾਨਸ ਬਾਰੇ ਜਾਣਕਾਰੀ ਹਾਸਲ ਕਰਨੀ ਹੈ ਤਾਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਹੋਮ ਇੰਸ਼ੋਰੈਂਸ, ਆਟੋ ਇੰਸ਼ੋਰੈਂਸ, ਕਮਰਸ਼ੀਅਲ ਇੰਸ਼ੋਰੈਂਸ, ਵਰਕਰ ਕੰਪ, ਲਾਈਫ ਹੈਲਥ ਇੰਸ਼ੋਰੈਂਸ ਦੇ ਲਈ ਇਹਨਾਂ ਦੇ ਨਾਲ ਸੰਪਰਕ ਕਰੋ 4082722500। ਟੇਰਕੇਨਾ ਇਮੀਗ੍ਰੇਸ਼ਨ ਲਾਅ ਫਰਮ ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੇਨਾ 415-909-0503। ਮਨਜੀਤ ਸਿੰਘ ਕਲਾਰ, ਅਵਤਾਰ ਸਿੰਘ, ਮੰਜ਼ਿਲ ਕਲੋਵਿਸ, ਸਤਨਾਮ ਸਿੰਘ, ਅਮਰਜੀਤ ਸਿੰਘ ਗਸਾਨ ਸਨੀ, ਪਰੇਵਾਲ, ਯੂਬਾ ਸਿਟੀ। ਲਖਬੀਰ ਸਿੰਘ, ਸਮਰਾ ਟੈਕਸਸ, ਪਰਮਜੀਤ ਸਿੰਘ, ਦਿਓਲ, ਫਰੈਜ਼ਨੋ, ਅਮਰਜੀਤ ਸਿੰਘ, ਸਟਾਕਟਨ, ਜਰਨੈਲ ਸਿੰਘ, ਜੌਹਲ, ਹਰਨੇਕ ਸਿੰਘ, ਪਾਵਲਾ, ਰੈਂਟਨ, ਵਾਸ਼ਿੰਗਟਨ, ਧਰਮ ਸਿੰਘ, ਫਾਊਲਰ, ਸਰਬਜੀਤ ਸਿੰਘ, ਰੈਂਡਨ ਗੈਸ ਐਂਡ ਫੂਡ ਐਲਕੋ, ਨਵਾਡਾ, ਹਰਜੀਤ ਸਿੰਘ, ਲੈਥਰੋਪ, ਐਂਟੀਲੋਪ, ਟਰੱਕ ਸਟਾਪ, ਬਰਨਜ਼, ਵਾਇਓਮਿੰਗ, ਗੁਰਮੇਲ ਸਿੰਘ, ਬਲਬੀਰ ਬਾਸੀ, ਐਲ ਗਲੋਬ, ਕਰਨੈਲ ਸਿੰਘ, ਰੰਧਾਵਾ, ਟਰਲੌਕ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ ਤੇ ਡੈਫਟ ਸੀਲਿੰਗ ਨੂੰ ਲੈ ਕੇ ਆਪਣੇ ਮੁਲਕ ਦੇ ਵਿੱਚ ਇਹ ਜਿਹੜਾ ਮੁੱਦਾ ਆ ਬਹੁਤ ਹੀ ਜ਼ਿਆਦਾ ਭਖਿਆ ਹੋਇਆ ਆ। ਰਿਪਬਲਿਕਨਸ ਨੇ ਇਹ ਕਿਹਾ ਆ ਵੀ ਜੇ ਆਪਾਂ ਕਰਜ਼ੇ ਦੀ ਜਿਹੜੀ ਲਿਮਿਟ ਆ ਉਸ ਨੂੰ ਵਧਾਉਣਾ ਹੈਗਾ ਆ ਤੇ ਜਿਹੜੇ ਮਿਲੀਅਨਸ ਆਫ ਲੋਕ ਫ੍ਰੀ ਮੈਡੀਕੇਡ ਤੇ ਫੂਡ ਸਟੈਂਪ ਲੈਂਦੇ ਆ ਉਹਨਾਂ ਨੂੰ ਪਾਰਟ ਟਾਈਮ ਕੰਮ ਕਰਨਾ ਪਊਗਾ, ਨਹੀਂ ਤਾਂ ਜਿਹੜੀਆਂ ਫੂਡ ਸਟੈਂਪਸ ਆ ਉਹ ਉਹਨਾਂ ਦੀਆਂ ਬੰਦ ਹੋਣੀਆਂ ਚਾਹੀਦੀਆਂ ਹੈਗੀਆਂ ਆ। ਹਾਊਸ ਸਪੀਕਰ ਕੈਬਨ ਮਕਾਰਥੀ ਨੇ ਇਹ ਕਿਹਾ ਵੀ ਬਿਲਕੁਲ ਆਪਾਂ ਵਧਾਉਣ ਦੇ ਹੱਕ ਦੇ ਵਿੱਚ ਆ। ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਹੀ ਆ ਵੀ ਆਹ ਕੰਡੀਸ਼ਨਸ ਸਾਨੂੰ ਲਾਣੀਆਂ ਚਾਹੀਦੀਆਂ। ਹਾਲਾਂਕਿ ਉਹਨਾਂ ਦੀ ਪਾਰਟੀ ਦੇ ਵੀ ਕਈ ਲੋਕ ਇਸ ਜਿਹੜਾ ਡੈਫਟ ਸੀਲਿੰਗ ਵਧਾਉਣ ਦੇ ਇਸ਼ੂ ਤੇ ਰਾਜ਼ੀ ਨਹੀਂ ਹੈਗੇ। ਹਾਊਸ ਨੇ ਜੇ ਇਸ ਵੀਕ ਜਿਹੜਾ ਲੈਜਿਸਲੇਸ਼ਨ ਆ ਉਹ ਪਾਸ ਕਰਦੇ ਆ ਉਹਦੇ ਵਿੱਚ ਉਹ ਜੋ ਪੁਆਇੰਟ ਲਿਆ ਰਹੇ ਆ, ਜਿਸ ਹਿਸਾਬ ਦੇ ਨਾਲ ਮੈਂ ਤੁਹਾਨੂੰ ਦੱਸਿਆ ਆ ਵੀ ਜਿਹੜੇ ਚਾਈਲਡਲੈਸ ਏਬਲ ਬੋਡੀਜ਼ ਅਡਲਟ ਜਿਹੜੇ ਹੈਗੇ 18 ਤੋਂ 55 ਸਾਲ ਦੇ, ਉਹ ਫੂਡ ਸਟੈਂਪ ਲੈ ਸਕਦੇ ਆ 3 ਮਹੀਨੇ ਤੱਕ, 3 ਸਾਲਾਂ ਦੇ ਵਿੱਚ ਅਨਲੈਸ ਕਿ ਉਹ ਘੱਟੋ ਘੱਟ 20 ਘੰਟੇ ਕੰਮ ਕਰਦੇ ਹੋਣ। ਕਹਿੰਦੇ ਵੀ ਇਸ ਟਾਈਮ ਦੇ ਉੱਤੇ ਅਮਰੀਕਾ ਦੇ ਵਿੱਚ ਵਰਕਰਾਂ ਦੀ ਇੰਨੀ ਘਾਟ ਆ ਕਾਮਿਆਂ ਦੀ, ਤੇ ਫਿਰ ਲੋਕ ਕੰਮ ਕਿਉਂ ਨਹੀਂ ਕਰਦੇ ਹੈਗੇ। ਜਿਹੜੀ ਕਰੰਟ ਮੈਂਡੇਟ ਆ 18 ਸਾਲ ਤੋਂ ਲੈ ਕੇ 49 ਸਾਲ ਤੱਕ ਜੇ ਤੁਸੀਂ ਫੂਡ ਸਟੈਂਪ ਲੈ ਰਹੇ ਤੇ ਤੁਹਾਨੂੰ ਕੰਮ ਕਰਨ ਦੀ ਜ਼ਰੂਰਤ ਨਹੀਂ ਸੀ। ਇਹ ਸਸਪੈਂਡ ਕੀਤਾ ਗਿਆ ਸੀ COVID-19 ਚ, ਵੀ ਨਹੀਂ ਜ਼ਰੂਰਤ ਹੈਗੀ। ਹੁਣ ਉਹ ਐਕਸਪਾਇਰ ਹੋਣਾ ਆ ਅਗਲੇ ਮਹੀਨੇ ਦੇ ਵਿੱਚ। 2,75,000 ਦੇ ਕਰੀਬ ਕਾਂਗਰੈਸ਼ਨਲ ਬਜਟ ਆਫਿਸ ਦੇ ਮੁਤਾਬਕ ਲੋਕਾਂ ਦੇ ਉੱਤੇ ਇਹਦਾ ਜਿਹੜਾ ਅਸਰ ਪਊਗਾ। ਇਸ ਤੋਂ ਬਿਨਾਂ 19,000 ਹੋਰ ਲੋਕਾਂ ਤੇ ਅਸਰ ਪਊਗਾ ਜਿਹੜੇ ਛੋਟੇ ਬੈਨੀਫਿਟ ਜਾਂ ਸਮਾਲ ਬੈਨੀਫਿਟਸ ਲੈ ਰਹੇ ਹੈਗੇ ਆ। ਜਿਹੜੇ ਹੋਰ ਲੋਕਾਂ ਤੇ ਪੈਣਾ 9 ਲੱਖ ਦੇ ਕਰੀਬ, ਜੋ 50 ਤੋਂ 55 ਸਾਲ ਦੇ ਆ, ਉਹ ਲੂਜ਼ ਕਰ ਸਕਦੇ ਆ ਫੂਡ ਅਸਿਸਟੈਂਸ ਅਨਲੈਸ ਉਹ ਕੁਛ ਆਵਰਸ ਕੰਮ ਨਾ ਕਰਨ। ਇਹ ਜੇ ਬਿੱਲ ਪਾਸ ਹੁੰਦਾ, ਇਹ ਉਹਨਾਂ ਦੇ ਇਹ ਲੈ ਕੇ ਆਏ ਆ ਇਸ ਜਿੰਨੇ ਵੀ ਮੁੱਦੇ ਆ ਵੀ ਇਹਨਾਂ ਨੂੰ ਵਿੱਚ ਇਨਕਲੂਡ ਕਰਨਾ ਚਾਹੀਦਾ ਆ। ਇਸ ਤੋਂ ਬਿਨਾਂ ਹੋਰ ਆਪਾਂ ਕੱਲ ਵੀ ਡਿਸਕਸ ਕੀਤਾ ਸੀ ਵੀ ਜਿਹੜੀ ਪੇਮੈਂਟਸ ਸਟੂਡੈਂਟ ਲੋਨ ਨੂੰ ਲੈ ਕੇ ਆ ਉਹ ਡੈਫਰ ਕੀਤੀਆਂ ਗਈਆਂ ਸੀਆਂ, ਉਹਨਾਂ ਦੇ ਉੱਤੇ ਵੀ ਆ ਵੀ ਉਹ ਇਮੀਡੀਏਟਲੀ ਜਿਹੜੇ ਆ ਸ਼ੁਰੂ ਹੋਣੀਆਂ ਚਾਹੀਦੀਆਂ। ਪਰ ਇਸ ਵਾਰੀ ਮੇਨ ਮੁੱਦਾ ਜਿਹੜਾ ਆ ਉਹਨੇ ਡੈਫਟ ਸੀਲਿੰਗ ਦੇ ਵਿੱਚ ਫੂਡ ਸਟੈਂਪਸ, ਮੈਡੀਕੇਡ, ਇਹਨਾਂ ਨੂੰ ਲੈ ਕੇ ਆਉਂਦਾ ਹੈਗਾ। ਬਿਲਕੁਲ, ਕੈਵਨ ਮਕਾਰਥੀ ਹੋਣਾ ਨੇ ਇਸ ਚੀਜ਼ ਦੇ ਉੱਤੇ ਪਹਿਲਾਂ ਜ਼ੋਰ ਪਾਇਆ। ਇਹਨਾਂ ਨੇ ਰਾਤੋਂ ਰਾਤ ਕੁਛ ਇਸ ਦੇ ਵਿੱਚ ਚੇਂਜਸ ਵੀ ਕੀਤੀਆਂ, ਕਿਉਂਕਿ
ਬਹੁਤ ਸਾਰੇ ਇਹਨਾਂ ਦੇ ਆਪਣੇ ਹੀ ਕੰਜ਼ਰਵੇਟਿਵ ਤੇ ਜਿਹੜੇ ਕਹਿ ਸਕਦੇ ਆ ਵੀ ਮਿਡਲ ਦੇ ਵਿੱਚ ਆ ਸੈਂਟਰਿਸਟ ਜਿਹੜੇ ਰਿਪਬਲਿਕਨਸ ਆ ਉਹਨਾਂ ਨੇ ਇਸ ਏਜੰਡੇ ਦੇ ਵਿੱਚ ਕਈ ਚੀਜ਼ਾਂ ਤੇ ਵਿਰੋਧਤਾ ਜਿਹੜੀ ਉਹ ਜਤਾਈ ਸੀ ਤੇ ਅੱਜ ਇਹ ਕਹਿੰਦੇ ਆ ਵੀ ਬੁੱਧਵਾਰ ਨੂੰ ਇਸ ਦੇ ਉੱਤੇ ਹਾਊਸ 'ਚ ਡਿਬੇਟ ਆ ਉਹ ਹੋ ਸਕਦਾ ਹੈ ਤੇ ਕਹਿੰਦੇ ਵੀ ਦੁਪਹਿਰੋਂ ਬਾਅਦ ਚਾਹ ਰਹੇ ਨੇ ਸਪੀਕਰ ਕੈਵਿਨ ਮੈਕਾਰਥੀ ਵੀ ਇਸ ਉੱਤੇ ਵੋਟ ਹੋ ਜਾਵੇ। ਕਹਿੰਦੇ ਵੀ ਵੋਟ ਕਰਕੇ ਇਸ ਦੇ ਨਾਲ ਇਹ ਦਬਾਅ ਪਾਉਣਗੇ ਵਾਈਟ ਹਾਊਸ ਦੇ ਉੱਤੇ ਬੇਸਿਕਲੀ ਰਾਸ਼ਟਰਪਤੀ ਬਾਈਡਨ ਦੇ ਉੱਤੇ ਵੀ ਉਹ ਨੈਗੋਸ਼ੀਏਟਿੰਗ ਟੇਬਲ ਦੇ ਉੱਤੇ ਜਿਹੜੇ ਹੋਣ। ਇਹ ਇਕੱਲਾ ਹਾਊਸ 'ਚੋਂ ਪਾਸ ਹੋਣ ਦੇ ਨਾਲ ਡੈਟ ਸੀਲਿੰਗ ਜਿਹੜੀ ਉਹ ਨਹੀਂ ਵਧਣੀ। ਫਿਰ ਉਸ ਤੋਂ ਬਾਅਦ 'ਚ ਹਰਜੋਤ ਸਿੰਘ ਜੀ ਇਹ ਜਾਊਗਾ ਸੈਨੇਟ 'ਚ ਵੀ ਜਿਹੜੀ ਆ ਉਹ ਸਰਕਾਰ ਦੀ ਮਨਜ਼ੂਰੀ ਵੀ ਜਿਹੜੀ ਇਹਨਾਂ ਨੂੰ ਲੈਣੀ ਪਊਗੀ। ਪਰ ਇਹ ਆ ਵੀ ਇਸ ਤਰੀਕੇ ਦੇ ਨਾਲ ਆਪਣਾ ਜਿਹੜਾ ਏਜੰਡਾ ਇਸ ਦੇ ਵਿੱਚ ਪਾਸ ਕਰਵਾ ਕੇ ਉਹ ਚਾਹੁੰਦੇ ਆ ਵੀ ਪ੍ਰੈਜ਼ੀਡੈਂਟ ਦੇ ਨਾਲ ਸਿੱਧੀ ਗੱਲਬਾਤ ਹੋਵੇ। ਇੱਕ ਵਾਰੀ ਮੁਲਾਕਾਤ ਤੋਂ ਬਾਅਦ 'ਚ ਇਹ ਦੋਨੋਂ ਲੀਡਰਸ ਦੀ ਆਪਸ 'ਚ ਮੁਲਾਕਾਤ ਨਹੀਂ ਹੋਈ ਅਜੇ ਤੱਕ। ਲਿਮਿਟ ਸੇਵ ਗਰੋ ਐਕਟ ਇਸ ਨੂੰ ਜਿਹੜਾ ਉਹ ਆਖਿਆ ਜਾ ਰਿਹਾ ਜਿਸ ਦੇ ਵਿੱਚ ਜਿਹੜੀਆਂ ਹੁਣੇ ਗੱਲਾਂ ਕਰਕੇ ਹਟੇ ਵੀ ਇਹ ਮੱਦਾਂ ਰੱਖੀਆਂ ਗਈਆਂ। ਇਹੀ ਨਹੀਂ, ਇਸ ਦੇ ਨਾਲ ਰਿਪਬਲਿਕਨ ਚਾਹੁੰਦੇ ਆ ਵੀ ਕੁਛ ਅਜਿਹੀਆਂ ਚੀਜ਼ਾਂ ਉਹਨਾਂ ਨੂੰ ਵੀ ਵਾਪਸ ਲੈ ਲਿਆ ਜਾਵੇ ਜਿਹੜੇ ਰੀਸੈਂਟ ਪ੍ਰੋਗਰਾਮਸ ਖਾਸ ਕਰਕੇ ਕਲਾਈਮੇਟ ਚੇਂਜ ਨੂੰ ਕੰਬੈਟ ਕਰਨ ਦੇ ਲਈ ਹੋਰ ਜਿਹੜੇ ਬਿਲਸ ਦੇ ਵਿੱਚ ਪਾਸ ਹੋਏ ਆ ਤੇ ਜਿਹੜੇ ਕਹਿੰਦੇ ਰਿਪਬਲਿਕਨਸ ਆ ਇਹਨਾਂ ਨੂੰ ਵਾਪਸ ਲਏ ਬਗੈਰ ਡੈਟ ਸੀਲਿੰਗ ਨੂੰ ਵਧਾਉਣ ਤੋਂ ਇਨਕਾਰੀ ਜਿਹੜੇ ਉਹ ਹੋ ਰਹੇ ਆ। ਡੈਟ ਸੀਲਿੰਗ ਉਹੀ ਆ ਜਿਹਦੇ ਨਾਲ ਯੂਐਸ ਦੀ ਜਿਹੜੀ ਸਰਕਾਰ ਆ ਆਪਣੇ ਬਿੱਲ ਬੱਤੀਆਂ ਜਿਹੜੀ ਆ ਖਰਚੇ ਆ ਉਹ ਦੇਣ ਦੇ ਲਈ ਉਧਾਰਾ ਜਿਹੜਾ ਡਾਲਰ ਆ ਉਹ ਚੱਕਦੀ ਆ। ਇਹਨਾਂ ਦੇ ਵਿੱਚ ਜਿਹੜੇ ਕੁਝ ਅਜਿਹੇ ਰਿਪਬਲਿਕਨਸ ਖਾਸ ਕਰਕੇ ਮਿਡ ਵੈਸਟਰਨ ਸਟੇਟਸ ਦੇ ਵਿੱਚੋਂ ਆ ਉਹਨਾਂ ਦੀ ਵਿਰੋਧਤਾ ਹੋ ਸਕਦੀ ਆ ਜੇ ਜਿਹੜੇ ਕਲਾਈਮੇਟ ਚੇਂਜ ਨੂੰ ਕੰਬੈਟ ਕਰਨ ਵਾਲੇ ਪ੍ਰੋਗਰਾਮਾਂ ਨੂੰ ਰਿਪੀਲ ਕੀਤਾ ਜਾਂਦਾ ਆ ਕਿਉਂਕਿ ਉਸ ਦੇ ਤਹਿਤ ਜਿਹੜੇ ਫੈਡਰਲ ਟੈਕਸ ਕ੍ਰੈਡਿਟ ਐਥਨੋਲ ਪ੍ਰੋਡਕਸ਼ਨ ਸੋਲਰ એનર્ਜੀ ਦੇ ਲਈ ਮਿਲ ਰਹੇ ਆ ਉਹ ਬਹੁਤ ਸਾਰੀਆਂ ਜਿਹੜੀਆਂ ਮਿਡ ਵੈਸਟਰਨ ਸਟੇਟ ਜਿਹੜੀਆਂ ਰਿਪਬਲਿਕਨ ਸਟੇਟਸ ਆ ਉਹਨਾਂ ਨੂੰ ਉਸ ਦਾ ਵੀ ਫਾਇਦਾ ਨਾਲ ਦੇ ਨਾਲ ਹੋ ਰਿਹਾ ਆ ਤੇ ਕਹਿੰਦੇ ਵੀ ਜੇ ਉਹ ਵਾਪਸ ਲਏ ਜਾਂਦੇ ਆ ਤੇ ਉਹਨਾਂ ਦੇ ਸੂਬਿਆਂ ਦੇ ਵਿੱਚ ਰਹਿਣ ਵਾਲੇ ਉਹਨਾਂ ਡਿਸਟ੍ਰਿਕਟ 'ਚ ਰਹਿਣ ਵਾਲੇ ਲੋਕਾਂ ਨੂੰ ਜਿਹੜੀ ਉਹ ਮੁਸ਼ਕਲ ਆਊਗੀ। ਸੋ ਮੈਡੀਕੇਡ ਫੂਡ ਸਟੈਂਪ ਦੇ ਵਿੱਚ ਕੰਮ ਦੇ ਜਿਹੜੇ ਆਵਰਸ ਆ ਵਧਾਉਣ ਦੀ ਇਹ ਜਿਹੜੀ ਗੱਲ ਆ ਇਸ ਟਾਈਮ ਚੱਲ ਰਹੀ ਹੈਗੀ ਆ ਪਰ ਰਾਤ ਨੂੰ ਕਹਿੰਦੇ ਵੀ ਇਹਨਾਂ ਨੇ ਕੁਛ ਅਜਿਹੀਆਂ ਚੀਜ਼ਾਂ ਆ ਉਹ ਚੇਂਜ ਕੀਤੀਆਂ ਆ। ਰਿਪਬਲਿਕਨਸ ਕਹਿੰਦੇ ਵੀ ਹੁਣ ਮੰਨੇ ਆ ਵੀ ਇਹ ਜਿਹੜੀਆਂ ਪ੍ਰਪੋਜ਼ਡ ਵਰਕ ਰਿਕੁਆਇਰਮੈਂਟ ਮੈਡੀਕੇਡ ਬੈਨੀਫਿਸ਼ਰੀਜ਼ ਆ ਇਸ ਦੇ ਲਈ ਟਾਈਮ ਟੇਬਲ ਆ ਇਸ ਨੂੰ ਤੇਜ਼ ਹੋਰ ਕੀਤਾ ਜਾਵੇ। ਸੋ 11th ਆਵਰ ਚੇਂਜਸ ਕੁਛ ਹੋਏ ਨੇ ਤੇ ਅੱਜ ਦੇਖਦੇ ਹਾਂ ਹਰਜੋਤ ਸਿੰਘ ਜੀ ਵੀ ਕੀ ਕਿਉਂਕਿ ਰਿਪਬਲਿਕਨਸ ਦੀ ਵੀ ਸਲਿਮ ਮੈਜੋਰਟੀ ਆ ਹਾਊਸ ਦੇ ਵਿੱਚ ਇਸੇ ਤਰੀਕੇ ਦੇ ਨਾਲ ਉਹ ਤੋਂ ਵੀ ਜ਼ਿਆਦਾ ਸਲਿਮ ਮੈਜੋਰਟੀ ਡੈਮੋਕ੍ਰੇਟਸ ਦੀ ਆ ਜਿਹੜੀ ਸੈਨੇਟ ਦੇ ਵਿੱਚ ਜਿਨ੍ਹਾਂ ਚੋਂ ਤੇ ਇੱਕ ਆਲਰੇਡੀ ਇੰਡੀਪੈਂਡੈਂਟ ਦੇ ਵੱਲ ਨੂੰ ਜਿਹੜੀ ਉਹ ਬੀਬੀ ਉਹਨਾਂ ਦੀ ਚਲੇ ਗਈ ਹੈਗੀ ਆ। ਸੋ ਕਾਫੀ ਗੁੱਥਮ ਗੁੱਥਾ ਜਿਹੜਾ ਆ ਹਰਜੋਤ ਸਿੰਘ ਜੀ ਹੋਊਗਾ। ਇਸ ਪੈਕੇਜ ਦੇ ਨਾਲ ਮੁਲਕ ਦੀ ਡੈਟ ਦੀ ਲਿਮਿਟ ਆ ਉਹ 31.4 ਟ੍ਰਿਲੀਅਨ ਡਾਲਰ ਦੇ ਉੱਤੇ ਜਿਹੜੀ ਉਹ ਪਹੁੰਚ ਜਾਊਗੀ। 1.5 ਟ੍ਰਿਲੀਅਨ ਡਾਲਰ ਦਾ ਇਸ ਦੇ ਵਿੱਚ ਹੋਰ ਇਜ਼ਾਫਾ ਜਿਹੜਾ ਉਹ ਕੀਤਾ ਜਾਣਾ ਆ ਤੇ ਕਹਿੰਦੇ ਵੀ ਜੇ ਇਸ ਤਰੀਕੇ ਦੇ ਨਾਲ ਨਾ ਕੀਤਾ ਗਿਆ ਤਾਂ ਡੈਟ ਲਿਮਿਟ ਜਿਹੜੀ ਆ ਉਹ ਬਹੁਤ ਹੀ ਜਲਦੀ ਬ੍ਰੀਚ ਹੋ ਸਕਦੀ ਆ। ਅਮਰੀਕਾ ਜਿਹੜਾ ਉਹ ਡਿਫਾਲਟ ਕਰ ਸਕਦਾ ਆ। ਸੋ ਕਾਫੀ ਇਸ ਟਾਈਮ ਅਹਿਮ ਜਿਹੜੀਆਂ ਚੀਜ਼ਾਂ ਆ ਇਹ ਚੱਲ ਰਹੀਆਂ ਅਹਿਮ ਨੈਗੋਸ਼ੀਏਸ਼ਨਸ ਜਿਹੜੀਆਂ ਆ ਉਹ ਮੁਲਕ ਦੀ ਡੈਟ ਲਿਮਿਟ ਨੂੰ ਵਧਾਉਣ ਦੇ ਲਈ ਚੱਲ ਰਹੀਆਂ ਨੇ ਜੀ। ਸੋ ਬਿਲਕੁਲ 30 ਬਿਲੀਅਨ ਦੇ ਕਰੀਬ 3 ਟ੍ਰਿਲੀਅਨ ਡਾਲਰ ਦੇ ਕਰੀਬ ਅਸੀਂ ਆਲਰੇਡੀ ਕਰਜ਼ੇ 'ਚ ਹੈਗੇ ਆ। ਸੋ 1.5 ਟ੍ਰਿਲੀਅਨ ਡਾਲਰ ਹੋਰ ਵਧਾਉਣ ਦੀ ਜਿਹੜੀ ਗੱਲਬਾਤ ਆ ਉਹ ਚੱਲ ਰਹੀ ਆ। ਜਿਹੜੀ ਫੂਡ ਸਟੈਂਪਸ ਨੂੰ ਮੈਡੀਕੇਡ ਨੂੰ ਲੈ ਕੇ ਵੀ ਜਿਹੜੇ ਲੋਕ ਲੈਂਦੇ ਆ ਕੰਮ ਨਹੀਂ ਕਰਦੇ ਉਹਦੇ ਸੰਬੰਧ ਦੇ ਵਿੱਚ ਬਹੁਤ ਸਾਰੀਆਂ ਸਟੇਟਸ ਨੇ ਇਦਾਂ ਦੀਆਂ ਕੋਸ਼ਿਸ਼ਾਂ ਕੀਤੀਆਂ ਆ। ਫਲੋਰੀਡਾ ਜਿਹੜੀ ਸਟੇਟ ਆ ਉਹਨਾਂ ਨੇ 2016 ਦੇ ਵਿੱਚ ਇਹ ਰਿਕੁਆਇਰਮੈਂਟ ਰੱਖੀ ਸੀ ਵੀ ਜਿਹੜੇ ਲੋਕ ਸਨੈਪ ਪ੍ਰੋਗਰਾਮ ਦੇ ਅੰਡਰ ਆ ਸਪਲੀਮੈਂਟਲ ਨਿਊਟ੍ਰੀਸ਼ਨ ਅਸਿਸਟੈਂਸ ਪ੍ਰੋਗਰਾਮ ਦੇ ਅੰਡਰ ਆ ਫੂਡ ਸਟੈਂਪ ਜਿਨ੍ਹਾਂ ਨੂੰ ਕਹਿ ਦਿੰਦੇ ਆ ਉਹ ਲੈਂਦੇ ਹੈਗੇ ਆ ਉਹਨਾਂ ਦੀ ਜਿਹੜੀ ਐਨਰੋਲਮੈਂਟ ਆ 94% 2 ਸਾਲਾਂ 'ਚ ਘਟ ਗਈ ਸੀ। 2016 'ਚ ਨਹੀਂ ਕਿਹਾ ਵੀ ਤੁਹਾਨੂੰ 20 ਘੰਟੇ ਕੰਮ ਕਰਨਾ ਪੈਣਾ ਆ ਤਾਂ ਤੁਹਾਨੂੰ ਫੂਡ ਸਟੈਂਪਾਂ ਮਿਲੂਗੀਆਂ ਪਰ ਉਹਦੇ ਨਾਲ ਕੀ ਹੋਇਆ 94% ਲੋਕਾਂ ਨੇ ਫੂਡ ਸਟੈਂਪਾਂ ਲੈਣੀਆਂ ਬੰਦ ਕਰਤੀਆਂ ਤੇ ਜੌਬ ਜਿਹੜੀਆਂ ਕਹਿੰਦੇ 1000 ਤੋਂ ਵੱਧ ਜਿਹੜੀ ਇੰਡਸਟਰੀ ਆ ਫਲੋਰੀਡਾ ਸਟੇਟ ਦੇ ਵਿੱਚ ਉੱਥੇ ਕੰਮ ਕਰਨਾ ਸ਼ੁਰੂ ਕਰਤਾ। ਸੋ ਇਹ ਉਹਨਾਂ ਦੀ ਜਿਹੜੀ ਕੋਸ਼ਿਸ਼ ਹੈਗੀ ਆ 75% ਬਿਨਾਂ ਬੱਚਿਆਂ ਤੋਂ ਜਿਹੜੇ ਬਜ਼ੁਰਗ ਨਹੀਂ ਹੈਗੇ ਡਿਸੇਬਲ ਨਹੀਂ ਹੈਗੇ ਉਹ ਅਡਲਟ ਜਿਹੜੇ ਫੂਡ ਸਟੈਂਪਾਂ ਲੈਂਦੇ ਆ ਇਸ ਟਾਈਮ ਉਹ ਕੰਮ ਨਹੀਂ ਕਰਦੇ ਹੈਗੇ। ਯੂਐਸ ਡਿਪਾਰਟਮੈਂਟ ਆਫ ਐਗਰੀਕਲਚਰ ਦਾ ਜਿਹੜਾ ਡਾਟਾ ਆ
ਉਹ ਹੈ ਉਹਨਾਂ ਨੇ ਇਹ ਜੋ ਡਿਟੇਲ ਦੇ ਵਿੱਚ ਇਨਫੋਰਮੇਸ਼ਨ ਦਿੱਤੀ ਹੈਗੀ ਹੈ। ਜੀ ਬਿਲਕੁਲ। ਉੱਦਾਂ ਕਾਫੀ ਜਿਹੜੀ ਹਰਜੋਤ ਸਿੰਘ ਜੀ ਗੱਲ ਹੈਰਾਨੀ ਵਾਲੀ ਵੀ ਆ ਵੀ ਜਿਹੜੇ ਰਿਪਬਲਿਕਨਸ ਆ ਟਰੰਪ ਹੁਣਾਂ ਦੇ ਪ੍ਰਸ਼ਾਸਨ ਦੇ ਵਿੱਚ ਇੱਕ ਵਾਰੀ ਵੀ ਇਹਨਾਂ ਨੇ ਡੈਟ ਲਿਮਿਟ ਵਧਾਉਣ ਦੀ ਖਾਤਰ ਕਿਹੜੀਆਂ ਚੀਜ਼ਾਂ ਕਰਨੀਆਂ ਨਹੀਂ ਕਰਨੀਆਂ ਉਸ ਦੇ ਉੱਤੇ ਕੋਈ ਟਿੱਪਣੀ ਇਹਨਾਂ ਨੇ ਨਹੀਂ ਕੀਤੀ। ਪਰ ਆਪਾਂ ਹੁਣ ਦੇਖ ਰਹੇ ਹਾਂ ਵੀ ਇੱਥੇ ਜ਼ਰੂਰ ਜਿਹੜਾ ਗੁੱਥਮ ਗੁੱਥਾ ਹੋ ਰਿਹਾ ਕਿਉਂਕਿ ਪੋਲੀਟੀਕਲ ਮਾਈਲੇਜ ਵੀ ਇਸ ਦੇ ਵਿੱਚੋਂ ਜ਼ਰੂਰ ਹਰ ਇੱਕ ਪਾਰਟੀ ਲੈਣ ਦੀ ਕੋਸ਼ਿਸ਼ ਕਰਦੀ ਰਹਿੰਦੀ ਹੈ। ਅਗਲੀ ਜਿਹੜੀ ਗੱਲ ਕਰਦੇ ਜਾਈਏ ਚੀਨ ਦਾ ਜਿਹੜਾ ਸ਼ੀ ਜਿੰਗਪਿੰਗ ਆ ਉਸਨੇ ਪਹਿਲੀ ਵਾਰੀ ਜ਼ੈਲੈਂਸਕੀ ਦੇ ਨਾਲ ਗੱਲਬਾਤ ਕੀਤੀ ਆ ਉਦੋਂ ਤੋਂ ਜਦੋਂ ਤੋਂ ਰੂਸ ਨੇ ਯੂਕਰੇਨ ਦੇ ਉੱਤੇ ਜਿਹੜਾ ਆ ਉਹ ਹਮਲਾ ਕੀਤਾ ਸੀ ਇਨਵੇਜਨ ਉਹਨਾਂ ਦਾ ਚਾਲੂ ਹੋਇਆ ਸੀ। ਚਾਈਨੀਜ਼ ਲੀਡਰ ਸ਼ੀ ਜਿੰਗਪਿੰਗ ਨੇ ਪਹਿਲਾਂ ਵੀ ਇਹ ਇੰਟਰਸਟ ਦਿਖਾਇਆ ਸੀਗਾ ਵੀ ਮੈਂ ਇਹਨਾਂ ਦੋਨਾਂ ਮੁਲਕਾਂ ਦੇ ਦਰਮਿਆਨ ਜਿਹੜੀ ਸ਼ਾਂਤੀ ਆ ਪੀਸ ਮੇਕਰ ਦੀ ਜਿਹੜੀ ਸਮਝੌਤਾ ਆ ਉਹ ਕਰਾਉਣ ਦੇ ਲਈ ਵਚਨਬੱਧ ਆ ਵੀ ਮੈਂ ਕਰਾਉਣ ਨੂੰ ਤਿਆਰ ਹੈਗਾ ਆ। ਤੇ ਹੁਣ ਕਹਿੰਦੇ ਵੀ ਚਾਈਨੀਜ਼ ਫੋਰਨ ਮਿਲਟਰੀ ਨੇ ਇਹ ਕੋਟ ਕੀਤਾ ਹੈ ਸ਼ੀ ਜਿੰਗਪਿੰਗ ਨੂੰ ਵੀ ਉਹਨਾਂ ਨੇ ਜ਼ੈਲੈਂਸਕੀ ਨੂੰ ਕਿਹਾ ਆ ਵੀ ਮੇਰਾ ਕਹਿੰਦੇ ਵੀ ਮਿਊਚੁਅਲ ਰਿਸਪੈਕਟ ਹੈਗੀ ਆ ਦੋਨਾਂ ਹੀ ਮੁਲਕਾਂ ਦੀ ਸੋਵਰੇਨਿਟੀ ਦੇ ਉੱਤੇ ਟੈਰੀਟੋਰੀਅਲ ਇੰਟੀਗ੍ਰਿਟੀ ਦੇ ਉੱਤੇ ਜਿਹੜੀ ਚਾਈਨਾ ਯੂਕਰੇਨ ਰਿਲੇਸ਼ਨਸ ਦੇ ਦਰਮਿਆਨ ਹੈਗੀ ਆ। ਸੋ ਸ਼ੀ ਜਿੰਗਪਿੰਗ ਨੇ ਇਹੀ ਕਿਹਾ ਵੀ ਬੀਜਿੰਗ ਇਹ ਕਹਿੰਦਾ ਆ ਵੀ ਯੂਕਰੇਨ ਦੀ ਜਿਹੜਾ ਕੌਨਫਲਿਕਟ ਆ ਇਸ ਦੇ ਵਿੱਚ ਪੀਸ ਤੇ ਟਾਕਸ ਨੂੰ ਹੀ ਪ੍ਰਮੋਟ ਜਿਹੜਾ ਆ ਉਹ ਕਰਨਾ ਚਾਹੀਦਾ ਆ। ਸੋ ਚਾਈਨਾ ਦੀ ਜਿਹੜੀ ਫੋਰਨ ਮਿਨਿਸਟਰੀ ਨੇ ਕਿਹਾ ਆ ਵੀ ਉਹ ਇੱਕ ਐਨਵੋਏ ਆਪਣਾ ਇੱਕ ਵਫਦ ਆ ਉਹ ਯੂਕਰੇਨ ਨੂੰ ਘੱਲਣ ਜਾ ਰਹੇ ਆ ਤੇ ਹੋਰ ਉੱਥੇ ਮੁਲਕਾਂ ਦੇ ਵਿੱਚ ਜਾਣ ਕੇ ਜਿੱਥੇ ਇਨ ਡੈਪਥ ਡੂੰਘਾਈ ਦੇ ਵਿੱਚ ਜਿਹੜੀ ਗੱਲਬਾਤ ਆ ਕਮਿਊਨੀਕੇਸ਼ਨ ਕੀਤੀ ਜਾਊਗੀ। ਚੀਨ ਇੱਕ ਪਾਸੇ ਰੂਸ ਨੂੰ ਹਥਿਆਰ ਵੀ ਮੁਹੱਈਆ ਕਰਾ ਰਿਹਾ ਆ ਇਹ ਜਿਹੜੇ ਵੈਸਟਰਨ ਮੁਲਕਾਂ ਦੀਆਂ ਇੰਟੈਲੀਜੈਂਸ ਦੇ ਜਿਹੜੇ ਉਹ ਦਾਅਵੇ ਨੇ ਤੇ ਦੂਜੇ ਪਾਸੇ ਇਹ ਯੂਕਰੇਨ ਨੂੰ ਕਹਿੰਦਾ ਵੀ ਅਸੀਂ ਤੁਹਾਡੀ ਟੈਰੀਟਰੀ ਤੇ ਸੋਵਰੇਨਿਟੀ ਨੂੰ ਮੰਨਦੇ ਵੀ ਆ ਤੇ ਦੂਜੇ ਪਾਸੇ ਰੂਸ ਨੂੰ ਇਨਵੇਡ ਕਰਨ ਦੇ ਲਈ ਉਹਨਾਂ ਨੂੰ ਸਮਰਥਨ ਵੀ ਜਿਹੜਾ ਉਹ ਕਰ ਰਿਹਾ ਆ। ਕੀ ਜਿਹੜਾ ਸ਼ੀ ਜਿੰਗਪਿੰਗ ਇਹ ਸਮਝੌਤਾ ਕਰਾਉਣ 'ਚ ਸਫਲ ਹੋ ਸਕਣਗੇ ਇਹ ਦੇਖਣ ਵਾਲੀ ਗੱਲ ਆ। ਪਰ ਰੀਸੈਂਟ ਟਰੈਕ ਰੈਕਰਡ ਦੇਖਿਆ ਜਾਵੇ ਚਾਈਨੀਜ਼ ਲੀਡਰ ਸ਼ੀ ਜਿੰਗਪਿੰਗ ਦਾ ਇਹਨਾਂ ਨੇ ਸਾਊਦੀਜ਼ ਤੇ ਈਰਾਨ ਦੇ ਦਰਮਿਆਨ ਵੀ ਸਮਝੌਤਾ ਜਿਹੜਾ ਉਹ ਕਰਾਇਆ ਆ ਕੂਟਨੀਤਿਕ ਜਿਹੜੇ ਕਹਿ ਸਕਦੇ ਰਸਤੇ ਮੁੜ ਬਹਾਲ ਉੱਥੇ ਕਰਵਾਏ ਆ। ਜੇ ਇਦਾਂ ਹੁੰਦਾ ਆ ਤਾਂ ਹਰਜੋਤ ਸਿੰਘ ਜੀ ਚੀਨ ਇੱਕ ਉੱਭਰਦਾ ਹੋਇਆ ਲੀਡਰ ਮੁਲਕ ਦੇ ਤੌਰ ਦੇ ਉੱਤੇ ਸੁਪਰ ਪਾਵਰ ਦੇ ਵਜੋਂ ਜਿਹੜਾ ਉਹ ਉੱਭਰਦਾ ਹੋਇਆ ਨਜ਼ਰ ਆਊਗਾ ਤੇ ਅਮਰੀਕਾ ਦਾ ਕਿਤੇ ਨਾ ਕਿਤੇ ਇਹ ਇਸ ਨੂੰ ਵੀ ਜਿਹੜਾ ਹੁਣ ਦੇਖਣਾ ਪੈਣਾ ਵੀ ਤੁਹਾਡੀ ਫੋਰਨ ਪਾਲਿਸੀ ਜਿਹੜੀ ਇੱਥੇ ਹੁਣ ਕਿੱਦਾਂ ਦੀ ਜਿਹੜੀ ਰਹੂਗੀ ਵੀ ਚੀਨ ਜਿਹੜਾ ਇੰਨੀ ਤੇਜ਼ੀ ਦੇ ਨਾਲ ਕੌਨਫਲਿਕਟ ਵਾਲੇ ਇਲਾਕਿਆਂ 'ਚ ਜਾ ਕੇ ਉਹਨਾਂ ਦੇ ਸਮਝੌਤੇ ਕਰਾਉਣ 'ਚ ਕਾਮਯਾਬ ਹੋ ਰਿਹਾ ਤੇ ਤੁਸੀਂ ਜਿਹੜੇ ਇੱਥੇ ਬੈਠੇ ਕੀ ਕਰ ਰਹੇ ਹੈਗੇ ਆ। ਸੋ ਕਾਫੀ ਕੁਛ ਜਿਹੜਾ ਇੰਟਰਸਟਿੰਗ ਭੂਗੋਲਿਕ ਤੌਰ ਦੇ ਉੱਤੇ ਜਿਹੜਾ ਜੀਓ ਪੋਲਿਟਿਕਸ 'ਚ ਚੇਂਜ ਹੋਊਗਾ ਚੇਂਜ ਹੋ ਰਿਹਾ ਆ ਉਸ ਦੇ ਉੱਤੇ ਸਾਰੇ ਨਜ਼ਰ ਰੱਖੀ ਬੈਠੇ ਆ। ਜੀ ਬਿਲਕੁਲ। ਸੋ ਇਹ ਕਾਫੀ ਜਿਹੜੀ ਨਵੀਂ ਅਪਡੇਟ ਆਈ ਆ ਵੀ ਚਾਈਨਾ ਦੇ ਜੀ ਜਿੰਗਪਿੰਗ ਨੇ ਯੂਕਰੇਨ ਦੇ ਜੋ ਜ਼ੈਲੈਂਸਕੀ ਆ ਉਹਨਾਂ ਦੇ ਨਾਲ ਗੱਲਬਾਤ ਕੀਤੀ ਆ ਤੇ ਚਾਈਨਾ ਵਾਲੇ ਇਸ ਟਾਈਮ ਜਿਹੜੀ ਰਸ਼ੀਆ ਨੇ ਅਟੈਕ ਕਰਨਾ ਸ਼ੁਰੂ ਕੀਤਾ ਹੋਇਆ ਯੂਕਰੇਨ ਤੇ ਉਸ ਸੰਬੰਧ ਦੇ ਵਿੱਚ ਚਾਈਨਾ ਵਾਲੇ ਰਸ਼ੀਆ ਦਾ ਸਾਥ ਦੇ ਰਹੇ ਆ। ਇਹ ਆਪਾਂ ਤੁਹਾਡੇ ਨਾਲ ਪਿਛਲੇ ਹਫ਼ਤਿਆਂ ਦੇ ਵਿੱਚ ਖਬਰਾਂ ਜਿਹੜੀਆਂ ਆ ਸਾਂਝੀਆਂ ਕਰਦੇ ਰਹੇ ਹੈਗੇ ਆ। ਅਗਲੀ ਖਬਰ ਵੱਲ ਚਲੀਏ ਤੇ ਬੈਂਕਾਂ ਨੂੰ ਲੈ ਕੇ ਆ ਬਹੁਤ ਵਾਰ ਸਾਡੇ ਉੱਤੇ ਸੋਚਦੇ ਰਹਿੰਦੇ ਆ ਅਸੀਂ ਫਿਰ ਡਰਾਣੇ ਰਹਿੰਦੇ ਆ ਪਰ ਆਪਾਂ ਸਿਰਫ ਤੁਹਾਡੇ ਨਾਲ ਜਿਹੜੀਆਂ ਖਬਰਾਂ ਆ ਉਹ ਸਾਂਝੀਆਂ ਕਰਦੇ ਆ। ਅਮਰੀਕਾ ਦੇ ਵਿੱਚ ਕੈਲੀਫੋਰਨੀਆ ਦੀਆਂ 2 ਬੈਂਕਾਂ ਫੇਲ ਹੋਣ ਜਾਣ ਤੋਂ ਬਾਅਦ ਜਿਹੜੀ ਫਰਸਟ ਰਿਪਬਲਿਕ ਬੈਂਕ ਆ ਉਸ ਦੀ ਵੀ ਜਿਹੜੀ ਸਿਚੁਏਸ਼ਨ ਆ ਇਦਾਂ ਦੀ ਬਣਦੀ ਜਾ ਰਹੀ ਆ। ਫਰਸਟ ਰਿਪਬਲਿਕ ਬੈਂਕ ਦੇ ਅੱਜ ਜਾਣੀ ਕਿ ਬੁੱਧਵਾਰ ਸਵੇਰੇ ਸ਼ੇਅਰ 20.37% ਡਾਊਨ ਚਲੇ ਗਏ ਤੇ ਕੱਲ ਮੰਗਲਵਾਰ 49% ਇਹਨਾਂ ਦੇ ਜਿਹੜੇ ਸਟਾਕ ਸੀ ਉਹ ਡਾਊਨ ਚਲ ਗਏ ਸੀ। ਸੋ ਹੁਣ ਇੱਥੋਂ ਤੁਸੀਂ ਅੰਦਾਜ਼ਾ ਲਾ ਲਓ ਵੀ ਉਹਦਾ ਜਿਹੜਾ ਆ ਸਿਚੁਏਸ਼ਨ ਕੀ ਚੱਲ ਰਹੀ ਆ। ਫਰਸਟ ਰਿਪਬਲਿਕ ਜਿਹਦਾ ਟਿੱਕਰ FRC ਆ 17% ਡਾਊਨ ਅਰਲੀ ਟ੍ਰੇਡਿੰਗ ਦੇ ਵਿੱਚ ਸੀ ਜੇ ਹੁਣ ਤੱਕ 20% ਦੇ ਕਰੀਬ ਹੈਗੇ ਆ। ਪਿਛਲੇ ਦਿਨਾਂ 'ਚ ਆਪਾਂ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਸੀ ਵੀ ਕਹਿੰਦੇ ਪਈ ਪਹਿਲੇ ਕੁਆਟਰ ਦੇ ਵਿੱਚ 40% ਦੇ ਕਰੀਬ ਲੋਕਾਂ ਨੇ ਜਿਹੜੇ ਆਪਣੇ ਪੈਸੇ ਇਸ ਬੈਂਕ ਦੇ ਵਿੱਚ ਜਮ੍ਹਾਂ ਕਰਾਏ ਸੀ ਉਹ ਕੱਢ ਲਏ
ਜੀ ਉਹਦੇ ਨਾਲ ਉਹਨਾਂ ਨੇ ਕੋਸ਼ਿਸ਼ ਤਾਂ ਬਹੁਤ ਕੀਤੀ ਬੈਂਕ ਨੇ ਵੀ ਹਾਂ ਅਸੀਂ ਆਪਣੀ ਵਰਕਫੋਰਸ ਵੀ 25% ਘੱਟ ਕਰਨ ਜਾ ਰਹੇ ਹਾਂ, ਹੋਰ ਵੀ ਅਸੀਂ ਜਿਹੜੇ ਖਰਚੇ ਘਟਾਵਾਂਗੇ ਤਾਂ ਕਿ ਜਿਹੜਾ ਇਸ ਨੂੰ ਕੰਟਰੋਲ ਕੀਤਾ ਜਾ ਸਕੇ। ਪਰ ਜਿਸ ਹਿਸਾਬ ਦੇ ਨਾਲ 2-3 ਦਿਨਾਂ ਦੇ ਵਿੱਚ ਫਸਟ ਰਿਪਬਲਿਕ ਬੈਂਕ ਦੀ ਜਿਹੜੀ ਸਿਚੁਏਸ਼ਨ ਚੱਲ ਰਹੀ ਆ, ਲੱਗਦਾ ਨਹੀਂ ਇਹ ਵਾਲਾ ਟਾਈਮ ਜਿਹੜੀ ਆ ਬੈਂਕ ਸਰਵਾਈਵ ਕਰੂਗੀ। ਜੀ ਬਿਲਕੁਲ, ਇਨਵੈਸਟਰਸ ਦੌੜ ਰਹੇ ਨੇ, ਛੱਡ ਰਹੇ ਨੇ। 40 ਬਿਲੀਅਨ ਵਾਲੀ ਬੈਂਕ ਹੁਣ 1 ਬਿਲੀਅਨ ਤੋਂ ਘੱਟ ਦੀ ਕੈਪੀਟਲ ਜਿਹੜੀ ਮਾਰਕੀਟ ਆ ਉਸਦੀ ਰਹਿ ਗਈ ਹੋਵੇ ਤਾਂ ਸਥਿਤੀ ਇਹਦਾ ਮਤਲਬ ਵੱਧ ਤੋਂ ਬੱਤਰ ਆ। ਫਸਟ ਰਿਪਬਲਿਕ ਬੈਂਕ ਨੂੰ ਲੈ ਕੇ ਖਤਰਾ ਇਸ ਲਈ ਹਰਜੋਤ ਸਿੰਘ ਜੀ ਹੋਰ ਬਣਿਆ ਪਿਆ ਆ ਵੀ ਸਰਕਾਰ ਇਸ ਟਾਈਮ ਆਨਾਕਾਨੀ ਕਰ ਰਹੀ ਆ ਵੀ ਭਾਈ ਜੇ ਬੈਂਕ ਫੇਲ ਹੁੰਦੀ ਵੀ ਅਸੀਂ ਤੁਹਾਨੂੰ ਬਚਾਵਾਂਗੇ ਜਾਂ ਨਹੀਂ। ਸਿਲੀਕਨ ਵੈਲੀ ਬੈਂਕ ਨੂੰ ਸਰਕਾਰ, ਰੈਗੂਲੇਟਰਸ ਉਹਨਾਂ ਨੇ ਝੱਟ ਦੇਣੀ ਜਿਹੜੇ ਆ ਆਪਣੇ ਹੱਥਾਂ 'ਚ ਲੈ ਕੇ ਲੋਕਾਂ ਦੇ ਜਿਹੜੇ ਡਾਲਰ ਆ ਉਹ ਬਚਾਏ, ਜਦ ਕਿ ਕਈ ਲੋਕਾਂ ਨੇ ਬਿਲੀਅਨਸ ਆਫ ਡਾਲਰ ਉਹ 'ਚੋਂ ਕਢਾ ਵੀ ਲਏ ਸੀਗੇ। ਫਸਟ ਰਿਪਬਲਿਕ ਬੈਂਕ ਦਾ ਇੱਕ ਵਾਰੀ ਫੇਰ ਬੈਂਕ ਰਨ ਜਿਹੜਾ ਉਹ ਹੁੰਦਾ ਨਜ਼ਰ ਜਿਹੜਾ ਹਰਜੋਤ ਸਿੰਘ ਜੀ ਆ ਰਿਹਾ ਆ ਤੇ 100 ਬਿਲੀਅਨ ਡਾਲਰ ਦੇ ਜਿਹੜੇ ਆ ਵਿਡਰੋਲਸ ਹੋ ਜਾਣੇ ਤਾਂ ਫਿਰ ਇਨਵੈਸਟਰਸ ਨੇ ਤਾਂ ਭਾਈ ਇੱਥੋਂ ਲਾਗੋਂ ਵੀ ਇਸ ਦੇ ਨਜ਼ਦੀਕੋਂ ਵੀ ਜਿਹੜਾ ਕਿਸੇ ਨੇ ਨਹੀਂ ਲੰਘਣਾ, ਜਿਹਦੇ 4 ਛਿੱਲੜ ਇਹਦੇ ਵਿੱਚ ਲਾਏ ਵੀ ਆ ਉਹ ਵੀ ਉਹਨਾਂ ਨੇ ਕਢਾਉਣ ਦੀ ਜਿਹੜੀ ਆ ਉਹ ਗੱਲ ਜਿਹੜੀ ਉਹ ਕਰਨੀ ਆ। ਸੋ ਸਥਿਤੀ ਫਸਟ ਰਿਪਬਲਿਕ ਬੈਂਕ ਦੇ ਲਈ ਚੰਗੀ ਨਹੀਂ ਹੈਗੀ। ਫਿਊਚਰ ਇਸ ਦਾ ਡਾਊਟ ਦੇ ਵਿੱਚ ਆ। ਇਸ ਦੇ ਉੱਤੇ ਬੱਦਲ ਜਿਹੜੇ ਆ ਉਹ ਛਾਏ ਪਏ ਨੇ। ਰੀਜ਼ਨ ਇਹੀ ਆ ਵੀ ਇਨਵੈਸਟਰਸ ਵੀ ਭੱਜ ਰਹੇ ਆ ਤੇ ਨਾਲ ਦੇ ਨਾਲ ਜਿਹੜੀ ਸਰਕਾਰ ਆ ਇਸ ਨੂੰ ਬਚਾਉਣ ਤੋਂ ਆਨਾਕਾਨੀ ਕਰ ਰਹੀ ਆ। ਸੋ $5 ਤੋਂ ਵੀ ਉਹਦੇ ਇਰਦ ਗਿਰਦ ਇਸ ਦਾ ਸ਼ੇਅਰ ਜਿਹੜਾ ਉਹ ਸਿਰਫ ਰਹਿ ਚੁੱਕਾ ਆ। ਇਸੇ ਦਰਮਿਆਨ ਇੱਕ KBW ਰੀਜਨਲ ਬੈਂਕਿੰਗ ਇੰਡੈਕਸ ਜਿਹੜਾ ਦੇਖਿਆ ਜਾਂਦਾ, ਜਿਸ ਦੇ ਵਿੱਚ ਬੈਂਕਾਂ ਦੇ ਜਿਹੜੇ ਸ਼ੇਅਰਸ ਹੁੰਦੇ ਆ ਸਾਰੇ ਜਿਹੜੇ ਕਈ ਬੈਂਕਾਂ ਨੂੰ ਮਿਲਾ ਕੇ ਇੱਕ ਇੰਡੈਕਸ ਬਣਾਇਆ ਗਿਆ ਆ, ਉਹਨੇ ਵੀ ਇਸ ਹਫਤੇ ਦੇ ਵਿੱਚ 4.5% ਵੈਲਿਊ ਜਿਹੜੀ ਆ ਉਹ ਲੂਜ਼ ਕਰ ਲਈ ਆ। ਸੋ ਇੱਥੋਂ ਇਹੀ ਪਤਾ ਲੱਗ ਰਿਹਾ ਆ ਵੀ ਲੋਕਾਂ ਦਾ ਬੈਂਕਿੰਗ ਖੇਤਰ ਦੇ ਵਿੱਚ ਭਰੋਸਾ ਕਿਤੇ ਨਾ ਕਿਤੇ ਡਾਵਾਂਡੋਲ ਹੋਇਆ। ਆਪਾਂ ਇਹ ਨਹੀਂ ਕਹਿ ਸਕਦੇ ਵੀ ਪੂਰੀ ਤਰ੍ਹਾਂ ਟੁੱਟ ਗਿਆ, ਪਰ ਕਾਫੀ ਡਾਵਾਂਡੋਲ ਜਿਹੜਾ ਉਹ ਹੋਇਆ ਆ ਵੀ ਬੈਕ ਟੂ ਬੈਕ ਕਈ ਬੈਂਕਾਂ ਦੇ ਉੱਤੇ ਤਲਵਾਰ ਜਿਹੜੀ ਉਹ ਲਟਕ ਰਹੀ ਆ। ਜੀ ਸੋ ਬਿਲਕੁਲ ਸਾਡਾ ਜਿਹੜਾ ਸਹਿਯੋਗ ਹੁੰਦਾ ਆ ਅਪਡੇਟ ਅਮਰੀਕਾ ਜਾਂ ਅਪਡੇਟ ਕੈਲੀਫੋਰਨੀਆ, ਜਰੂਰ ਆਪਣੇ ਜਿੰਨੇ ਵੀ ਤੁਹਾਡੇ ਦੋਸਤ ਮਿੱਤਰ ਰਿਸ਼ਤੇਦਾਰ ਆ ਉਹਨਾਂ ਦੇ ਨਾਲ ਸ਼ੇਅਰ ਕਰਦੇ ਰਿਹਾ ਕਰੋ। ਜੋ ਕੁਝ ਵਾਪਰਿਆ ਆਪਣੇ ਮੁਲਕ ਦੇ ਵਿੱਚ, ਅਮਰੀਕਾ 'ਚ ਬੈਂਕਾਂ 'ਚ ਕੀ ਹੋ ਰਿਹਾ, ਇਕਨੋਮੀ ਦਾ ਕੀ ਹੋ ਰਿਹਾ, ਪੋਲੀਟੀਕਲੀ ਕੀ ਹੋ ਰਿਹਾ, ਉਹ ਆਪਾਂ ਤੁਹਾਡੇ ਨਾਲ ਜਿਹੜੀਆਂ ਖਬਰਾਂ ਆ ਉਹ ਸਾਂਝੀਆਂ ਕਰਦੇ ਰਹਿੰਦੇ ਹੈਗੇ ਆ। ਅਗਲੀ ਖਬਰ ਕੋਲੋਰਾਡੋ ਤੋਂ ਆ ਰਹੀ ਆ, ਡੈਨਵਰ ਕੋਲੋਰਾਡੋ ਚੋਂ। ਬਹੁਤ ਵਾਰ ਅਮਰੀਕਾ ਦੇ ਵਿੱਚ ਇਦਾਂ ਦੀਆਂ ਇਨਸੀਡੈਂਟਸ ਹੁੰਦੀਆਂ ਜਦੋਂ ਤੁਸੀਂ ਕਾਰ 'ਚ ਜਾ ਰਹੇ ਆ ਤੇ ਕਈ ਸ਼ਰਾਰਤੀ ਕਿਸਮ ਦੇ ਲੋਕ ਉਹ ਤੁਹਾਡੇ ਤੇ ਪੱਥਰ ਸਿੱਟ ਦਿੰਦੇ ਆ। ਸੋ 3 ਜਾਣਿਆਂ ਨੂੰ ਅਰੈਸਟ ਕੀਤਾ ਗਿਆ ਆ। ਇੱਕ 18 ਸਾਲਾਂ ਦੀ ਬੱਚੀ ਜਿਹੜੀ ਆ ਆਪਣੀ ਕਾਰ ਚਲਾ ਰਹੀ ਸੀ ਤੇ ਜਦੋਂ ਕਿਸੇ ਨੇ 4x6 ਇੰਚ ਦਾ ਜਿਹੜਾ ਪੱਥਰ ਆ ਉਹਦੇ ਤੇ ਸਿੱਟਿਆ ਤੇ ਉਹਦੇ ਜਿਹੜਾ ਲੱਗ ਗਿਆ ਤੇ ਉਸ ਦੀ ਜਿਹੜੀ ਆ ਮੌਤ ਹੋ ਗਈ। ਅਲੈਕਸਾ ਵਾਰਟਲ 20 ਸਾਲਾਂ ਦੀ ਸੀ, ਜਿਸ ਦੀ ਜੋ ਇਹਦੇ ਵਿੱਚ ਮੌਤ ਹੋ ਗਈ ਸੀ। ਇਹ ਅਪ੍ਰੈਲ 19 ਨੂੰ ਵਾਪਰਿਆ ਸੀ। ਜੈਫਰਸਨ ਕਾਉਂਟੀ ਸ਼ੈਰਿਫ ਇਨਵੈਸਟੀਗੇਟਰਸ ਨੇ ਦੱਸਿਆ ਹੈਗਾ। ਹੁਣ ਇਸ ਦੇ ਸੰਬੰਧ ਦੇ ਵਿੱਚ 3 ਜਾਣਿਆਂ ਨੂੰ ਅਰੈਸਟ ਕੀਤਾ ਗਿਆ ਹੈਗਾ। ਜਿਹੜੀ ਸਸਪੈਕਟ ਹੈ ਉਹ 2016 ਦੀ ਸ਼ੈਵੀ ਸਿਲਵਰਾਡੋ ਦੇ ਵਿੱਚ ਉਸ ਟਾਈਮ ਦੇ ਉੱਤੇ ਟਰੈਵਲ ਕਰ ਰਹੇ ਸੀ ਤੇ ਇਦਾਂ ਦੀ ਜਿਹੜੀ ਆ ਘਿਨਾਉਣੀ ਹਰਕਤ ਕਰ ਰਹੇ ਸੀ। ਲੋਕਾਂ ਦੀਆਂ ਜਿਹੜੀਆਂ ਕਾਰਾਂ ਆਪੋਜ਼ਿਟ ਡਾਇਰੈਕਸ਼ਨ 'ਚ ਆ ਰਹੀਆਂ ਉਹਨਾਂ ਦੇ ਉੱਤੇ ਪੱਥਰ ਸਿੱਟ ਰਹੇ ਸੀ। ਸੋ ਇਹ ਇੱਕ ਬੜੀ ਮਾੜੀ ਖਬਰ ਆ। ਕੋਈ ਆਮ ਬੰਦਾ ਵਿਚਾਰਾ ਜਾ ਰਿਹਾ ਹੈ, ਉਹਦੇ ਤੇ ਤੁਸੀਂ ਪੱਥਰ ਸਿੱਟ ਦੋ ਤੇ ਕਈ ਵਾਰੀ ਡਿਸਟਰੈਕਟ ਹੋ ਜਾਂਦਾ ਜਾਂ ਉਹਦੇ ਉੱਥੇ ਲੱਗ ਜੇ, ਸਿਰ 'ਚ ਵੱਜ ਗਈ, ਸ਼ੀਸ਼ੇ 'ਚ ਵੱਜ ਗਈ। ਇਹਦੇ ਨਾਲ ਅੱਗੇ ਵੀ ਬਹੁਤ ਇਦਾਂ ਦੀਆਂ ਖਬਰਾਂ ਆਉਂਦੀਆਂ ਰਹਿੰਦੀਆਂ ਆ। ਹੁਣ 3 ਟੀਨ ਆ, ਤਿੰਨੇ ਜਿਹੜੇ ਆ ਉਹ 18 ਸਾਲਾਂ ਤੋਂ ਘੱਟ ਹੈਗੇ ਆ। ਉਹਨਾਂ ਨੂੰ ਜਿਹੜਾ ਆ ਅਰੈਸਟ ਕੀਤਾ ਗਿਆ ਤੇ ਕੋਰਟ ਦੇ ਵਿੱਚ ਉਹਨਾਂ ਦੀ ਅੱਜ ਸਵੇਰੇ ਅਪੀਅਰੈਂਸ ਹੋਣੀ ਹੈਗੀ ਆ। ਜੀ ਮਾੜੀ ਗੱਲ ਆ। ਦੇਖੋ ਤੁਰੇ ਜਾਂਦੇ ਲੋਕਾਂ ਦੇ ਉੱਤੇ ਇਸ ਤਰੀਕੇ ਦੇ ਨਾਲ ਹਮਲਾ ਕਰਨਾ, ਪਤਾ ਨਹੀਂ ਕਿਹੜੀ ਖੇਡ ਜਿਹੜੀ ਕਈ ਵਾਰੀ ਨਿਆਣੇ ਖੇਡਣ ਲੱਗ ਜਾਂਦੇ ਆ ਤੇ ਕਈਆਂ ਦੀ ਜ਼ਿੰਦਗੀ ਉਹਨਾਂ ਨੂੰ ਗਵਾਉਣੀ ਪੈ ਜਾਂਦੀ ਹੈ ਤੇ ਆਪਣੀ ਜ਼ਿੰਦਗੀ ਇਹਨਾਂ ਨੇ ਬਰਬਾਦ ਜਿਹੜੀ ਉਹ ਕਰ ਲੈਣੀ ਹੈ। ਅਗਲੀ ਗੱਲ ਕਰਦੇ ਜਾਈਏ, ਸਾਊਥ ਕੋਰੀਆ ਦੇ ਪ੍ਰੈਜ਼ੀਡੈਂਟ ਯੂਨ ਸੁਕ ਯੋਲ ਉਹ ਅਮਰੀਕਾ ਦੇ ਦੌਰੇ ਦੇ ਉੱਤੇ ਆਏ ਆ। ਰਾਸ਼ਟਰਪਤੀ ਬਾਈਡਨ ਦੇ ਨਾਲ ਮੁਲਾਕਾਤ ਹੋਈ ਆ। ਇਹਨਾਂ ਨੇ ਸਾਂਝੇ ਤੌਰ ਦੇ ਉੱਤੇ ਜਿਹੜੀ ਇੱਕ ਗੱਲਬਾਤ ਕੀਤੀ, ਪੱਤਰਕਾਰਾਂ ਦੇ ਨਾਲ ਸੰਬੋਧਨ ਹੋਏ। ਉਸ ਦੇ ਵਿੱਚ ਅਮਰੀਕਾ ਨੇ ਸਾਊਥ ਕੋਰੀਆ ਨੂੰ ਭਰੋਸਾ ਦਿਵਾਇਆ ਆ
ਕਹਿੰਦੇ ਵੀ ਅਸੀਂ ਆਪਣੀਆਂ ਨਿਊਕਲੀਅਰ ਸਬਮਰੀਨਸ ਆ ਉਹ ਕੋਰੀਅਨ ਪੈਨਿਨਸੂਲਾ ਦੇ ਵਿੱਚ ਘੱਲਾਂਗੇ। ਜਿਹੜੇ ਨਾਰਥ ਕੋਰੀਆ ਦੇ ਦੁਆਰਾ ਬਾਰ-ਬਾਰ ਡਰ ਜਿਹੜਾ ਆ ਉਹ ਜਤਾਇਆ ਜਾ ਰਿਹਾ ਆ, ਮਿਜ਼ਾਈਲ ਲਾਂਚ ਤੇ ਮਿਜ਼ਾਈਲ ਜਿਹੜੇ ਟੈਸਟਿੰਗ ਕੀਤੀ ਜਾ ਰਹੀ ਆ ਸਾਊਥ ਕੋਰੀਆ ਨੂੰ ਪ੍ਰੋਟੈਕਟ ਕਰਨ ਦੇ ਲਈ। ਰਾਸ਼ਟਰਪਤੀ ਬਾਈਡਨ ਨੇ ਕਿਹਾ ਆ ਵੀ ਭਾਈ ਅਸੀਂ ਆਪਣੀਆਂ ਨਿਊਕਲੀਅਰ ਪਰਮਾਣੂ ਪਣਡੁੱਬੀਆਂ ਜਿਹੜੀਆਂ ਉੱਧਰ ਘੱਲਾਂਗੇ। ਸੋ ਕਹਿੰਦੇ ਵੀ ਬਲਾਸਟਿਕ ਮਿਜ਼ਾਈਲ ਸਬਮਰੀਨਸ ਉਹਨਾਂ ਨੂੰ ਡੌਕ ਕਰਨਗੇ ਸਾਊਥ ਕੋਰੀਆ ਦੇ ਵਿੱਚ, ਜਿਹੜਾ ਇਹ ਹਰਜੋਤ ਸਿੰਘ ਜੀ 1980 ਤੋਂ ਬਾਅਦ ਦੇ ਵਿੱਚ ਕਦੀ ਵੀ ਨਹੀਂ ਹੋਇਆ। ਤੇ ਹੁਣ ਇਹ ਇੱਕ ਵੱਡੀ ਜਿਹੜੀ ਆ ਉਹ ਹੈਡਲਾਈਨ ਦੇ ਤੌਰ ਦੇ ਉੱਤੇ ਸਾਹਮਣੇ ਆਈ ਆ, ਖਾਸ ਕਰਕੇ ਉਦੋਂ ਜਦੋਂ ਕਿਮ ਯੋਂਗ ਉਨ ਹੁਣ ਬਹੁਤ ਵਿਆਪਕ ਪੱਧਰ ਦੇ ਉੱਤੇ ਤੇ ਦਿਖਣ ਵਾਲੀਆਂ ਜਿਹੜੀਆਂ ਆ ਜ਼ਿਆਦੀਆਂ ਗਤੀਵਿਧੀਆਂ ਆ ਉਹ ਤੇਜ਼ੀ ਦੇ ਨਾਲ ਕਰ ਰਹੀਆਂ ਆ। ਸੋ ਯੂਐਸ ਨੇ ਕਿਹਾ ਆ ਵੀ ਜੇ ਲੱਗਦਾ ਵੀ ਕੋਈ ਵੀ ਨਿਊਕਲੀਅਰ ਅਟੈਕ ਨਾਰਥ ਕੋਰੀਆ ਦੇ ਦੁਆਰਾ ਸਾਊਥ ਕੋਰੀਆ ਉੱਤੇ ਕੀਤਾ ਜਾ ਸਕਦਾ ਤੇ ਸਾਡੀਆਂ ਜਿਹੜੀਆਂ ਪਰਮਾਣੂ ਪਣਡੁੱਬੀਆਂ ਆ ਬਲਾਸਟਿਕ ਮਿਜ਼ਾਈਲਸ ਦੇ ਨਾਲ ਲੈਸ ਉਹ ਉੱਥੇ ਇਹਨਾਂ ਦੀ ਮਦਦ ਦੇ ਲਈ ਰਹਿਣਗੀਆਂ। ਸਾਊਥ ਕੋਰੀਆ ਦੇ ਜਿਹੜੇ ਪ੍ਰੈਜ਼ੀਡੈਂਟ ਆ ਯੂਨ ਸੁਕ ਯੋਲ ਉਹਨਾਂ ਦੇ ਨਾਲ ਇੱਕ ਸਾਂਝੇ ਤੌਰ ਦੇ ਉੱਤੇ ਨਵਾਂ ਐਗਰੀਮੈਂਟ ਵਾਸ਼ਿੰਗਟਨ ਦੇ ਵਿੱਚ ਅੱਜ ਪ੍ਰੈਜ਼ੀਡੈਂਟ ਬਾਈਡਨ ਨੇ ਸਾਈਨ ਕਰਨਾ ਆ। ਜੀ, ਅਗਲੀ ਖਬਰ ਵੱਲ ਚੱਲੀਏ। ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਆ ਵੀ ਅਮਰੀਕਾ ਦੇ ਵਿੱਚ ਹਰ ਰੋਜ਼ ਡਰੱਗ ਦੇ ਵਿੱਚ ਕਿੰਨੇ ਲੋਕ ਫੜ ਹੁੰਦੇ ਆ, ਕਿੰਨੀ ਇੱਥੇ ਫੈਂਟਲਿਨ ਆਉਂਦੀ ਆ, ਜਿਹਦੇ ਨਾਲ ਪਿਛਲੇ ਸਾਲ 71,000 ਲੋਕਾਂ ਦੀ 1 ਸਾਲ ਦੇ ਵਿੱਚ ਮੌਤ ਹੋਈ ਆ। ਤੇ ਇਹਦਾ ਸਾਰੇ ਦਾ ਕਾਰਨ ਇਹੀ ਆ ਵੀ ਜਿਹੜੇ ਲਾਜ਼ ਤਾਂ ਹੈਗੇ ਆ ਅਮਰੀਕਾ ਦੇ ਵਿੱਚ, ਕੈਨੇਡਾ ਦੇ ਵਿੱਚ, ਪਰ ਹੈ ਬਹੁਤ ਲੀਨੀਅੰਟ। ਜਿਹੜੀ ਸਜ਼ਾ ਆ ਉਹ ਬੜੀ ਘੱਟ ਦਿੱਤੀ ਜਾਂਦੀ ਆ। ਹੁਣ ਸਿੰਗਾਪੁਰ ਦੁਨੀਆ ਦਾ ਇੱਕ ਇਦਾਂ ਦਾ ਮੁਲਕ ਆ, ਉਹ ਉੱਥੇ ਜੇ ਤੁਸੀਂ 500 ਗ੍ਰਾਮ ਤੋਂ ਵੱਧ ਵੀ ਕੈਨਵਸ ਜਿਹੜੀ ਆ ਭੰਗ ਉਹਨੂੰ ਤੁਸੀਂ ਕਿਤੇ ਲਿਆਉਣ ਦੇ ਵਿੱਚ ਉੱਥੇ ਕਾਮਯਾਬ ਹੋ ਗਏ ਸਿੰਗਾਪੁਰ 'ਚ, ਤੇ ਤੁਹਾਨੂੰ ਡੈਥ ਪੈਨਲਟੀ ਆ। ਕੱਲਾ ਲਿਆਉਣ ਦੇ ਵਿੱਚ ਨਹੀਂ, ਜੇ ਕਿਸੇ ਨਾਲ ਤੁਸੀਂ ਫੋਨ ਦੇ ਉੱਤੇ ਵੀ ਗੱਲਬਾਤ ਕਰਦੇ ਆ ਵੀ ਹਾਂ ਠੀਕ ਆ ਮੈਂ ਅਰੇਂਜ ਕਰ ਰਿਹਾ ਹੈਗਾ ਆ। ਸਿੰਗਾਪੁਰ ਦੀ ਸਰਕਾਰ ਨੇ ਕੱਲ ਇੱਕ ਤੈਂਗਾਰਾਜੂ ਸੁਪਾਇਆ 46 ਸਾਲਾਂ ਦਾ ਆ, ਉਸ ਨੂੰ ਫਾਂਸੀ ਦੇ ਦਿੱਤੀ ਹੈਗੀ ਆ। 2018 ਦੇ ਵਿੱਚ ਉਹਦੇ ਤੇ ਚਾਰਜ ਲੱਗੇ ਸੀ ਵੀ ਉਸਨੇ 2.2 ਪੌਂਡ ਜਿਹੜੀ ਆ ਕੈਨਵਸ ਉਹ ਲਿਆਉਣ ਦੇ ਲਈ ਕਿਸੇ ਦੇ ਨਾਲ ਫੋਨ ਦੇ ਉੱਤੇ ਗੱਲਬਾਤ ਕੀਤੀ ਸੀਗੀ। ਤੇ ਪਰ ਉਹਦਾ ਜਿਹੜਾ ਕੇਸ ਆ ਇਹ ਚੱਲ ਰਿਹਾ ਸੀ। ਬਹੁਤ ਸਾਰੀਆਂ ਉੱਥੇ ਦੀ ਆਰਗੇਨਾਈਜੇਸ਼ਨਸ ਹੈਗੀਆਂ ਜੋ ਕੋਸ਼ਿਸ਼ ਕਰ ਰਹੀਆਂ ਵੀ ਸਿੰਗਾਪੁਰ ਦੇ ਵਿੱਚ ਡੈਥ ਪੈਨਲਟੀ ਆ ਉਹ ਖਤਮ ਹੋਣੀ ਚਾਹੀਦੀ ਹੈਗੀ ਆ। ਤੈਂਗਾਰਾਜੂ ਨੂੰ ਅੱਜ ਸਵੇਰੇ ਹੈਂਗ ਕਰ ਦਿੱਤਾ ਗਿਆ ਤੇ ਉਸ ਦੇ ਪਰਿਵਾਰ ਨੂੰ ਜਿਹੜਾ ਡੈਥ ਸਰਟੀਫਿਕੇਟ ਆ ਉੱਥੇ ਦੀ ਸਰਕਾਰ ਵੱਲੋਂ ਦੇ ਦਿੱਤਾ ਗਿਆ। ਇੱਕ ਐਕਟਿਵਿਸਟ ਹੈਗੇ ਆ ਕਿਸਟਨ ਹੈਨ, ਜੋ ਟਰਾਂਸਫੋਰਮੇਟਿਵ ਜਸਟਿਸ ਕਲੈਕਟਿਵ ਇੱਕ ਆਰਗੇਨਾਈਜੇਸ਼ਨ ਆ, ਉਹਨਾਂ ਦੇ ਹੈਗੇ ਜੋ ਕਹਿੰਦੇ ਆ ਵੀ ਡੈਥ ਪੈਨਲਟੀ ਸਿੰਗਾਪੁਰ ਦੇ ਵਿੱਚ ਖਤਮ ਹੋਣੀ ਚਾਹੀਦੀ ਹੈਗੀ ਆ। ਕਹਿੰਦੇ ਵੀ ਜਿਹੜਾ ਤੈਂਗਾਰਾਜੂ ਜਿਸ ਨੂੰ ਹੈਂਗ ਕੀਤਾ ਗਿਆ ਹੈ ਸਿੰਗਾਪੁਰ ਦੀ ਸਰਕਾਰ ਵੱਲੋਂ, ਉਹਦੇ ਕੋਲੋਂ ਨਹੀਂ ਕੋਈ ਕਿਸੇ ਤਰ੍ਹਾਂ ਦੀ ਭੰਗ ਫੜੀ ਗਈ ਸੀ ਕੈਨਵਸ, ਸਿਰਫ ਫੋਨ ਨੰਬਰਸ ਨੇ ਉਹਨੂੰ ਟਰੇਸ ਕੀਤਾ ਸੀ ਵੀ ਉਹ ਉਸ ਬੰਦੇ ਦੇ ਨਾਲ ਕੋਆਰਡੀਨੇਟ ਕਰ ਰਿਹਾ ਸੀ ਜਿਸ ਨੇ ਇਹ ਡਰੱਗ ਜਿਹੜੀ ਆ ਡਿਲੀਵਰ ਕਰਨੀ ਸੀ। ਸੋ ਇਸ ਇਸ਼ੂ ਦੇ ਉੱਤੇ ਹੀ ਜਿਹੜਾ ਆ ਉਸ ਨੂੰ ਜਿਹੜੀ ਆ ਫਾਂਸੀ ਦੀ ਸਜ਼ਾ ਦਿੱਤੀ ਗਈ ਹੈਗੀ ਆ। ਯੂਨਾਈਟਿਡ ਨੇਸ਼ਨ ਹਿਊਮਨ ਰਾਈਟਸ ਦੇ ਸਪੋਕਸਪਰਸਨ ਰਵੀਨਾ ਸ਼ਮਦਾ ਸਾਨੀ ਨੇ ਕਿਹਾ ਆ ਵੀ ਸਿੰਗਾਪੁਰ ਦੀ ਗਵਰਨਮੈਂਟ ਨੂੰ ਇੱਕ ਫਾਰਮਲ ਮੋਰਟੋਰੀਅਮ ਐਗਜ਼ੀਕਿਊਸ਼ਨ ਉੱਤੇ ਲਾਉਣਾ ਚਾਹੀਦਾ ਆ, ਖਾਸ ਕਰਕੇ ਡਰੱਗ ਰਿਲੇਟਡ ਅਫੈਂਸਸ ਦੇ ਵਿੱਚ। ਕਹਿੰਦੇ ਵੀ ਜਿਹੜੀ ਭੰਗ ਦੀ ਗੱਲ ਸਿੰਗਾਪੁਰ ਦੀ ਸਰਕਾਰ ਕਰ ਰਹੀ ਆ, ਜਿਹਦੇ ਤੇ ਡੈਥ ਪੈਨਲਟੀ ਦੇ ਦਿੱਤੀ ਆ, ਉਸ ਦੇ ਸੰਬੰਧ ਦੇ ਵਿੱਚ ਜਿਹੜੇ ਸਿੰਗਾਪੁਰ ਦੇ ਗੁਆਂਢੀ ਮੁਲਕ ਆ ਜਿੱਦਾਂ ਥਾਈਲੈਂਡ ਆ, ਉੱਥੇ ਤਾਂ ਲੀਗਲ ਕਰ ਦਿੱਤੀ ਗਈ ਆ ਭੰਗ। ਤੇ ਮਲੇਸ਼ੀਆ ਦੇ ਵਿੱਚ ਜਿਹੜੀ ਮੈਂਡੇਟਰੀ ਡੈਥ ਪੈਨਲਟੀ ਹੁੰਦੀ ਸੀ, ਜਿਹੜਾ ਇੱਕ ਸੀਰੀਅਸ ਕ੍ਰਾਈਮ ਆ, ਉਹ ਵੀ ਜਿਹੜਾ ਖਤਮ ਕਰ ਦਿੱਤਾ ਗਿਆ। ਇਹ ਵੀ ਸਰੋਤਿਆਂ ਨੂੰ ਦੱਸਦੇ ਜਾਈਏ, ਪਿਛਲੇ ਸਾਲ ਸਿੰਗਾਪੁਰ ਨੇ 11 ਲੋਕਾਂ ਨੂੰ ਫਾਂਸੀ ਦਿੱਤੀ ਆ ਡਰੱਗ ਅਫੈਂਸਸ ਦੇ ਵਿੱਚ। ਸੋ ਇਹ ਇੱਕ ਹੁਣ ਕੰਸਰਨ ਬਣ ਰਿਹਾ ਪੂਰੇ ਇੰਟਰਨੈਸ਼ਨਲ ਲੈਵਲ ਦੇ ਉੱਤੇ ਵੀ ਸਿੰਗਾਪੁਰ ਦੇ ਵਿੱਚ ਵੀ ਜਿਹੜੀ ਡੈਥ ਪੈਨਲਟੀ ਉਸ ਨੂੰ ਖਤਮ ਕੀਤਾ ਜਾਣਾ ਚਾਹੀਦਾ। ਪਰ ਤੁਸੀਂ ਦੂਸਰੇ ਪਾਸੇ ਦੇਖੋ ਵੀ ਜੇ ਇਦਾਂ ਦੀ ਸਜ਼ਾ ਉੱਥੇ ਹੈਗੀ ਆ ਤੇ ਲੋਕ ਫਿਰ ਜਿਹੜੀ ਆ ਡਰੱਗ ਲਿਜਾਣ ਤੋਂ, ਈਵਨ ਡਰੱਗ ਬਾਰੇ ਗੱਲ ਕਰਨ ਤੋਂ ਵੀ ਜਿਹੜੇ ਆ ਉਹ ਡਰੂਗੇ। ਤੇ ਜਿਹੜੀ ਐਗਜ਼ਾਮਪਲ ਆ ਉਹ ਤੁਹਾਡੇ ਸਾਹਮਣੇ ਆ। ਪਰ ਕਿਤੇ ਕਿਤੇ ਇਦਾਂ ਲੱਗਦਾ ਵੀ ਬਹੁਤ ਹਾਰਸ਼ ਆ, ਕੱਲ ਕੋਈ ਕਿਸੇ ਨੂੰ ਗਲਤ ਫਸਾ ਦੇਵੇ ਉਸ ਦੀ ਸਜ਼ਾ ਹੋ ਜਾਵੇ। ਕਹਿੰਦੇ ਵੀ ਵੀਕ ਐਵੀਡੈਂਸ ਹੋਣ ਦੇ ਬਾਵਜੂਦ ਕਨਵਿਕਟ ਕਰਕੇ ਜਿਹੜੀ ਆ ਉਹ ਮੌਤ ਦੀ ਸਜ਼ਾ ਸੁਣਾ ਦਿੱਤੀ ਜਾਂਦੀ ਆ। ਮੌਤ ਦੀ ਸਜ਼ਾ ਦੇ ਉਹਨੂੰ ਲੈ ਕੇ ਬਹੁਤ
ਅਜੇ ਵੀ ਮਤਭੇਦ ਹੈਗੇ ਨੇ, ਪਰ ਬਹੁਤੀ ਮੁਲਕਾਂ ਨੇ ਹੁਣ ਤੱਕ ਜਿਹੜੀ ਕੈਪੀਟਲ ਪਨਿਸ਼ਮੈਂਟ ਆ ਉਸ ਨੂੰ ਹਟਾਉਣ ਬਾਰੇ ਹੀ ਚਰਚਾਵਾਂ ਜਿਹੜੀਆਂ ਉਹ ਕੀਤੀਆਂ ਨੇ, ਜਾਂ ਉੱਧਰ ਨੂੰ ਕਦਮ ਜਿਹੜੇ ਚੁੱਕੇ। ਇੱਥੋਂ ਤੱਕ ਕਿ ਫੈਡਰਲ ਪੱਧਰ ਦੇ ਉੱਤੇ ਵੀ, ਜਦੋਂ ਵੀ ਇੱਥੇ ਵੀ ਆਪਾਂ ਅਮਰੀਕਾ ਦੀ ਵੀ ਗੱਲ ਕਰੀਏ, ਪ੍ਰਸ਼ਾਸਨ ਜਿਹੜੇ ਕੋਈ ਉਸਦੇ ਹੱਕ ਵਾਲੇ ਉਸ ਨੂੰ ਦੁਬਾਰਾ ਚਾਲੂ ਕਰ ਦਿੰਦੇ, ਪਰ ਕਈ ਜਿਹੜੇ ਪ੍ਰਸ਼ਾਸਨ ਰੋਕ ਦਿੰਦੇ ਆ। ਸੂਬਿਆਂ ਨੇ ਆਪਣੇ ਪੱਧਰ ਦੇ ਉੱਤੇ ਜਿਹੜੇ ਮੋਰੀਟੋਰੀਅਮ ਦਾ ਉਹ ਵੀ ਜਿਹੜੇ ਕੈਪੀਟਲ ਪਨਿਸ਼ਮੈਂਟ ਮੌਤ ਦੀਆਂ ਸਜ਼ਾਵਾਂ ਦੇ ਉੱਤੇ ਲਗਾਏ ਹੈਗੇ ਆ। ਕਾਫੀ ਵਿਵਾਦਗ੍ਰਸਤ ਮਸਲਾ ਜਿਹੜਾ ਕੈਪੀਟਲ ਪਨਿਸ਼ਮੈਂਟ ਦਾ ਹਮੇਸ਼ਾ ਤੋਂ ਰਿਹਾ ਆ। ਇੱਕ ਬ੍ਰੇਕ ਦਾ ਵਕਤ ਹੋ ਚੁੱਕਾ। ਬ੍ਰੇਕ ਤੋਂ ਬਾਅਦ ਦੇ ਵਿੱਚ ਗੂਗਲ ਫੇਸਬੁੱਕ ਦੇ ਉੱਤੇ ਜਿਹੜੇ ਨਿਊਜ਼ ਆਰਟੀਕਲ ਪੜ੍ਹਦੇ ਆ, ਕੀ ਇਹਨਾਂ ਕੰਪਨੀਆਂ ਨੂੰ ਉਸ ਦੇ ਲਈ ਹੁਣ ਰਾਸ਼ੀ ਦੇਣੀ ਪਿਆ ਕਰੂਗੀ ਉਹਨਾਂ ਨਿਊਜ਼ ਏਜੰਸੀਜ਼ ਨੂੰ? ਇਸ ਨੂੰ ਲੈ ਕੇ ਇੱਕ ਬਿੱਲ ਕੈਲੀਫੋਰਨੀਆ ਦੇ ਵਿੱਚ ਚੱਲ ਰਿਹਾ ਆ। ਇਸੇ ਤਰੀਕੇ ਦੇ ਨਾਲ ਫਰੀਮੌਂਟ ਦਾ ਇੱਕ ਬਿਜ਼ਨਸ IRS ਤੋਂ $4 ਮਿਲੀਅਨ ਲੁਕਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਕੀ ਬਣਿਆ ਉਸ ਦੇ ਵਿੱਚ? ਸੈਂਕੜੇ ਹੀ ਹੋਰ ਬਾਇਓਟੈਕ ਤੇ ਟੈਕਨੋਲੋਜੀ ਦੇ ਵਿੱਚ ਲੇਆਫਸ ਦੀਆਂ ਖਬਰਾਂ ਜਿਹੜੀਆਂ ਬੇ ਏਰੀਏ ਤੋਂ ਆ ਰਹੀਆਂ ਆ। ਇਸ ਨੂੰ ਲੈ ਕੇ ਚਰਚਾ ਕਰਾਂਗੇ। ਡਿਜ਼ਨੀ ਤੇ ਫਲੋਰੀਡਾ ਦੇ ਗਵਰਨਰ ਦੇ ਜਿਹੜੇ ਸਿੰਘ ਫਸੇ ਆ, ਉਸ ਵਿੱਚ ਕਿੱਧਰ ਦੇ ਪਾਸੇ ਨੂੰ ਬਾਜੀ ਜਾ ਰਹੀ ਆ, ਉਸ ਦੀ ਚਰਚਾ ਕਰਾਂਗੇ। ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ 'ਚ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਸਵਾਗਤ ਹੈ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ 'ਚ। ਹਰਜੋਤ ਸਿੰਘ ਜੀ ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਅਗਲੀਆਂ ਜਿਹੜੀਆਂ ਖਬਰਾਂ ਦੇ ਉੱਤੇ ਨਜ਼ਰ ਮਾਰਦੇ ਜਾਈਏ, ਫਰੀਮੌਂਟ ਦਾ ਇੱਕ ਬਿਜ਼ਨਸ ਜਿਸ ਨੇ IRS ਤੋਂ ਮਿਲੀਅਨਸ ਆਫ ਡਾਲਰ ਲੁਕਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਆ, ਇਵੈਂਚੁਅਲੀ IRS ਦੇ ਹੱਥੇ ਚੜ ਗਿਆ। QXQ ਇੰਕ ਕਰਕੇ ਫਰੀਮੌਂਟ ਬੇਸਡ ਇੱਕ ਕੰਪਨੀ ਆ ਜਿਸ ਨੂੰ ਓਨ ਕਰਦੇ ਆ ਰੈਮਜ਼ੀ ਕੁਆਨ। ਇਸ ਨੇ ਕਹਿੰਦੇ ਵੀ ਆਪਣੇ ਬਿਜ਼ਨਸ ਦੀ ਇਨਕਮ ਅੰਡਰ ਰਿਪੋਰਟ ਕੀਤੀ $4 ਮਿਲੀਅਨ ਜਿਹੜੀ ਉਹ ਘੱਟ ਕੀਤੀ। ਮਿਲਪੀਟਸ ਦਾ ਰਹਿਣ ਵਾਲਾ ਰਾਬਰਟ ਜੀ ਕੁਆਨ 55 ਸਾਲਾਂ ਦਾ, ਇਸ ਨੇ ਆਪਣੇ ਦੋਸ਼ਾਂ ਨੂੰ ਜਿਹੜਾ ਉਹ ਕਬੂਲ ਰਿਹਾ। ਕਹਿੰਦੇ ਘੱਟੋ ਘੱਟ 11 ਜਿਹੜੇ ਫੋਰਨ ਬੈਂਕ ਅਕਾਊਂਟਸ ਆ ਉਸ ਨੂੰ ਅੰਡਰ ਰਿਪੋਰਟ ਕੀਤਾ ਇਹਨੇ ਆਪਣੀ 2017 ਦੀ ਬਿਜ਼ਨਸ ਇਨਕਮ ਦੇ ਵਿੱਚ। ਜਿਸ ਦਿਨ ਇਹ ਟੈਕਸ ਭਰਨ ਦੀ ਅਖੀਰਲੀ ਤਰੀਕ ਸੀਗੀ 2018 ਦੇ ਵਿੱਚ ਅਪ੍ਰੈਲ 15, ਉਦੋਂ ਇਸ ਦੇ ਅਕਾਊਂਟ ਦੇ ਵਿੱਚ $12 ਮਿਲੀਅਨ ਤੋਂ ਵੱਧ ਜਿਹੜੇ ਉਹ ਪਏ ਸੀਗੇ ਤੇ ਇਸ ਨੇ ਘੱਟੋ ਘੱਟ $4 ਮਿਲੀਅਨ ਘੱਟ ਇਸ ਦੇ ਵਿੱਚ ਦੱਸੇ। ਇਹੀ ਨਹੀਂ, ਇਹਨੇ ਆਪਣੇ CPA ਨੂੰ ਇਸ ਤੋਂ ਇਲਾਵਾ ਆਪਣੇ ਦੇ ਹੋਰ ਕਈ ਜਿਹੜੇ ਬੈਂਕ ਖਾਤੇ ਸੀਗੇ ਬਾਹਰਲੇ ਮੁਲਕਾਂ 'ਚ ਉਹਦੇ ਬਾਰੇ ਵੀ ਜਾਣਕਾਰੀ ਨੂੰ ਲੁਕਾ ਕੇ ਰੱਖਿਆ ਆ। ਤੇ ਕਹਿੰਦੇ ਵੀ ਹੁਣ ਇਸ ਦੇ ਉੱਤੇ ਦੋਸ਼ ਇਸ ਨੇ ਜਿਹੜੇ ਕਬੂਲੇ ਆ ਤੇ ਟੈਕਸ ਪ੍ਰੀਪੇਅਰ ਨੂੰ ਵੀ ਜਿਹੜਾ ਉਹ ਝੂਠ ਬੋਲਿਆ ਆ। ਇਸ ਉੱਤੇ ਕਈ ਤਰੀਕੇ ਦੇ ਚਾਰजेस ਜਿਨ੍ਹਾਂ ਵਿੱਚ ਫਾਲਸ ਟੈਕਸ ਰਿਟਰਨ, ਵਿਲਫੁਲੀ ਵਾਇਲੇਟਿੰਗ ਫੋਰਨ ਬੈਂਕ ਅਕਾਊਂਟ ਰਿਪੋਰਟਿੰਗ ਰਿਕੁਆਇਰਮੈਂਟਸ, ਇਹਦੇ ਦੋਸ਼ ਲੱਗੇ ਸੀ ਜਿਸ ਨੂੰ ਕਬੂਲਿਆ। 25 ਸਤੰਬਰ ਨੂੰ ਇਸ ਨੂੰ ਸਜ਼ਾ ਜਿਹੜੀ ਸੁਣਾਈ ਜਾਣੀ ਆ। ਜੇ ਇਸ ਦੇ ਵਿੱਚ ਜੱਜ ਇਸ ਨੂੰ ਕਹਿੰਦੇ ਆ ਵੀ 8 ਸਾਲ ਦੀ ਸਜ਼ਾ ਦੇ ਨਾਲ $5 ਲੱਖ ਦਾ ਜੁਰਮਾਨਾ ਵੀ ਪਾ ਸਕਦੇ ਆ। ਨਾਲ ਹੀ ਦੱਸ ਜਾਈਏ ਵੀ ਕੁਆਨ ਮੰਨ ਗਿਆ ਆ IRS ਨੂੰ $8.2 ਮਿਲੀਅਨ ਰੈਸਟੀਟਿਊਸ਼ਨ ਦੇ ਵਿੱਚ ਦੇਣ ਦੇ ਲਈ, ਜਿਹੜੇ ਇਸ ਨੇ ਅੰਡਰ ਰਿਪੋਰਟਿੰਗ ਕੀਤੀ ਸੀਗੀ 2014 ਤੋਂ 2018 ਦੀ ਟੈਕਸ ਰਿਟਰਨ ਭਰਨ ਪਏ। ਜੀ ਬਿਲਕੁਲ। ਅਗਲੀ ਖਬਰ ਵਿੱਚ ਚਲੀਏ ਜੋ ਟੈਸਲਾ ਦੇ ਨਾਲ ਰਿਲੇਟਡ ਆ। ਟੈਸਲਾ ਨੇ ਇੱਕ ਵਾਰੀ ਫੇਰ ਕਿਹਾ ਵੀ ਉਹ ਮਾਡਲ Y ਜੋ ਉਹਨਾਂ ਦਾ ਹੈਗਾ ਆ ਉਹਦੀ ਪ੍ਰਾਈਸ ਫੇਰ ਘਟਾਉਣ ਜਾ ਰਹੇ ਹੈਗੇ ਆ। 750 ਦੇ ਕਰੀਬ $759 ਮਾਡਲ Y ਦੀ ਕੀਮਤ ਘਟਾਉਣ ਜਾ ਰਹੇ ਆ, ਜੋ ਕਿ ਸਟਾਰਟਸ ਹੋਊਗੀ $46,990 ਦੀ। ਬਲੂਮਸਬਰਗ ਨੇ ਇਹ ਜਿਹੜਾ ਆ ਰਿਪੋਰਟ ਕੀਤਾ ਹੈਗਾ। ਜਨਵਰੀ ਦੇ ਵਿੱਚ ਵੀ ਇਹਨਾਂ ਨੇ ਜਦੋਂ ਇਹਨਾਂ ਦੀਆਂ ਸੇਲ ਘਟ ਗਈਆਂ ਸੀ ਇਹਨਾਂ ਨੇ ਪ੍ਰਾਈਸ ਡ੍ਰੌਪ ਕੀਤੀ ਸੀ, ਕਿਉਂਕਿ $7500 ਦਾ ਜਿਹੜਾ ਫੈਡਰਲ ਟੈਕਸ ਕ੍ਰੈਡਿਟ ਇਲੈਕਟ੍ਰਿਕ ਵਹੀਕਲਸ ਆ ਉਸ ਇਸ਼ੂ ਨੂੰ ਲੈ ਕੇ। ਸੋ ਓਵਰਆਲ ਦੇਖਿਆ ਜਾਵੇ ਇਲੈਕਟ੍ਰਿਕ ਵਹੀਕਲਸ ਦੀ ਜਿਹੜੀ ਸੇਲ ਆ USA ਦੇ ਵਿੱਚ ਰਾਈਜ਼ ਹੋ ਰਹੀ ਹੈਗੀ ਆ। ਟੈਸਲਾ ਦੀ USA ਦੇ ਵਿੱਚ ਸ਼ੇਅਰ ਜੋ ਮਾਰਕੀਟ ਆ ਉਹ ਘਟ ਰਹੀ ਹੈਗੀ ਆ। 2018 ਤੋਂ ਲੈ ਕੇ 2020 ਤੱਕ ਟੈਸਲਾ 80% ਜੋ ਇਲੈਕਟ੍ਰਿਕ ਕਾਰਾਂ ਵਿਕਦੀਆਂ ਸੀ ਅਮਰੀਕਾ ਦੇ ਵਿੱਚ ਉਹਨਾਂ ਨੂੰ ਰਿਪਰੈਜ਼ੈਂਟ ਕਰਦੀ ਸੀ, ਪਰ 2021 ਦੇ ਵਿੱਚ ਫਿਗਰ ਡ੍ਰੌਪ 71% ਹੋ ਗਏ ਹੈਗੇ ਆ।
ਕਿਉਂਕਿ ਹੋਰ ਕਈ ਇਲੈਕਟ੍ਰਿਕ ਕਾਰਾਂ ਜਿਹੜੀਆਂ ਆ ਕੰਪਨੀਆਂ ਦੀਆਂ ਉਹ ਆਉਣੀਆਂ ਸ਼ੁਰੂ ਹੋ ਗਈਆਂ। ਜੋ ਨਵੇਂ ਸਰਵੇ ਆਏ ਆ ਉਹਨਾਂ ਦੇ ਮੁਤਾਬਕ 10 ਵਿੱਚੋਂ 4 ਯੂਐਸ ਦੇ ਅਡਲਟ ਇਹ ਕਹਿ ਰਹੇ ਆ ਵੀ ਸਾਡੀ ਜਿਹੜੀ ਨੈਕਸਟ ਕਾਰ ਆ ਉਹ ਇਲੈਕਟ੍ਰਿਕ ਹੋਊਗੀ। NORC ਸੈਂਟਰ ਫਾਰ ਪਬਲਿਕ ਅਫੇਅਰ ਰਿਸਰਚ ਤੇ એનર્ਜੀ ਪਾਲਿਸੀ ਇੰਸਟੀਚਿਊਟ ਐਟ ਯੂਨੀਵਰਸਿਟੀ ਆਫ ਸ਼ਿਕਾਗੋ ਆ ਉਹਨਾਂ ਨੇ ਜਿਹੜਾ ਸਰਵੇ ਕੀਤਾ ਆ ਤੇ ਉਹਨਾਂ ਨੇ ਦੱਸਿਆ ਵੀ 10 ਵਿੱਚੋਂ 4 ਅਮਰੀਕਨ ਇਹ ਕਹਿੰਦੇ ਆ ਵੀ ਜਿਹੜੀ ਕਾਰ ਅਸੀਂ ਹੁਣ ਆਉਣ ਵਾਲੇ ਸਮੇਂ 'ਚ ਖਰੀਦਣੀ ਆ ਉਹ ਇਲੈਕਟ੍ਰਿਕ ਕਾਰ ਹੋ। ਜੀ ਅਗਲੀ ਗੱਲ ਕਰਦੇ ਜਾਈਏ ਡਿਜ਼ਨੀ ਤੇ ਫਲੋਰੀਡਾ ਦੇ ਗਵਰਨਰ ਡਿਸੈਂਟਸ ਦੇ ਦਰਮਿਆਨ ਜਿਹੜੇ ਸਿੰਘ ਆ ਉਹ ਫਸੇ ਹੋਏ ਆ। ਗਵਰਨਰ ਡਿਸੈਂਟਸ ਆਪਣੀ ਸਰਕਾਰੀ ਪਾਵਰ ਦੀ ਵਰਤੋਂ ਕਰਦੇ ਹੋਏ ਕਾਫੀ ਕਹਿੰਦੇ ਵੀ ਕੈਂਪੇਨ ਇੱਕ ਹਿਸਾਬ ਦੇ ਨਾਲ ਕੀਤਾ ਹੋਇਆ ਆ ਡਿਜ਼ਨੀ ਦੇ ਉਲਟ। ਇਸੇ ਦੇ ਚੱਲਦਿਆਂ ਵਾਲਟ ਡਿਜ਼ਨੀ ਕਾਰਪੋਰੇਸ਼ਨ ਦੇ ਦੁਆਰਾ ਗਵਰਨਰ ਡਿਸੈਂਟਸ ਦੇ ਉਲਟ ਲਾਸੂਟ ਫਾਈਲ ਕਰ ਦਿੱਤਾ ਗਿਆ ਆ, ਇਹੀ ਦਾਅਵਾ ਕਰਦੇ ਹੋਏ ਵੀ ਜਿਹੜੀ ਸਰਕਾਰੀ ਤਾਕਤ ਆ, ਪਾਵਰ ਆ, ਉਸ ਨੂੰ ਇਹ ਹਥਿਆਰ ਬਣਾ ਕੇ ਸਾਡੇ ਉਲਟ ਜਿਹੜੇ ਆ ਕੰਪਨੀ ਦੇ ਉਲਟ ਵਰਤ ਰਹੇ ਆ। ਇਹਨਾਂ ਦੀ ਸਪੈਸ਼ਲ ਡਿਸਟ੍ਰਿਕਟ ਦੀ ਜਿਹੜੀ ਪਾਵਰ ਸੀ ਪਹਿਲਾਂ ਗਵਰਨਰ ਨੇ ਖੋਹ ਲਈ, ਫਿਰ ਉਸ ਦੇ ਉੱਤੇ ਇੱਕ ਇਹਨਾਂ ਨੇ ਬੋਰਡ ਲਾ ਦਿੱਤਾ ਜਿਸ ਦੇ ਉਲਟ ਦੇ ਵਿੱਚ ਡਿਜ਼ਨੀ ਨੇ ਕੋਈ ਲਾਸਟ ਮਿੰਟ ਚੇਂਜਸ ਉਸ ਦੇ ਵਿੱਚ ਕਰਕੇ ਉਸ ਬੋਰਡ ਨੂੰ ਬੇਸਿਕਲੀ ਕਹਿ ਲਓ ਵੀ ਹਥਿਆਰ ਲੈ ਸੀ ਜਾਂ ਦੰਦਾਂ ਤੋਂ ਵਿਹੂਣਾ ਜਿਹੜਾ ਉਹ ਕਰ ਦਿੱਤਾ। ਤੇ ਹੁਣ ਲਗਾਤਾਰ ਇਹਨਾਂ ਦੇ ਆਪਸ ਦੇ ਵਿੱਚ ਸਿੰਘ ਜਿਹੜੇ ਉਹ ਫਸ ਰਹੇ ਆ। 2024 ਦੇ ਪ੍ਰੈਜ਼ੀਡੈਂਸ਼ੀਅਲ ਰੇਸ ਦੇ ਵਿੱਚ ਰਿਪਬਲਿਕਨ ਪਾਰਟੀ ਦੇ ਵੱਲੋਂ ਕੰਟੈਂਡਰ ਜਿਹੜੇ ਆ ਉਹ ਡਿਸੈਂਟਸ ਹੋ ਸਕਦੇ ਆ। ਉਸ ਦੇ ਬਾਰੇ ਜਿਨ੍ਹਾਂ ਨੇ ਅਧਿਕਾਰਤ ਤੌਰ ਦੇ ਉੱਤੇ ਕਹਿ ਲਓ ਵੀ ਐਲਾਨ ਨਹੀਂ ਕੀਤਾ ਹੈਗਾ, ਪਰ ਜੋ ਇਸ ਟਾਈਮ ਡਿਜ਼ਨੀ ਤੇ ਫਲੋਰੀਡਾ ਦੇ ਗਵਰਨਰ ਦੇ ਵਿਚਾਲੇ ਚੱਲ ਰਿਹਾ ਆ ਉਸ ਨੂੰ ਲੈ ਕੇ ਇਹ ਹੁਣ ਦੇਖਦੇ ਆ ਵੀ ਜਿਹੜੇ ਤਾਂ ਉਹਨਾਂ ਦੇ ਸਪੋਰਟਰ ਹੋਣਗੇ ਉਹ ਤਾਂ ਕਹਿਣਗੇ ਵੀ ਦੇਖ ਵੀ ਡਿਜ਼ਨੀ ਦੇ ਮੂਹਰੇ ਅੜ ਗਿਆ, ਪਰ ਲੋਕ ਓਵਰਆਲ ਜਿਹੜੇ ਉਹ ਦੇਖਦੇ ਆ ਵੀ ਭਾਈ ਜੇ ਅੱਜ ਇੱਕ ਕੰਪਨੀ ਦੇ ਨਾਲ ਇਦਾਂ ਇਹ ਫਸੇ ਫਿਰਦੇ ਆ ਕਿ ਬਾਕੀਆਂ ਦੇ ਨਾਲ ਵੀ ਆਉਣ ਵਾਲੇ ਸਮੇਂ 'ਚ ਜੇ ਉਹ ਰਾਸ਼ਟਰਪਤੀ ਬਣਦੇ ਆ ਤਾਂ ਇਦਾਂ ਉਹ ਕਰਨਗੇ। ਸੋ ਸਰਕਾਰੀ ਪਾਵਰ ਦੀ ਦੁਰਵਰਤੋਂ ਦਾ ਇਸ ਦੇ ਵਿੱਚ ਇਹਨਾਂ ਨੇ ਹੁਣ ਦੋਸ਼ ਡਿਜ਼ਨੀ ਨੇ ਗਵਰਨਰ ਡਿਸੈਂਟਸ ਦੇ ਉੱਤੇ ਲਾਇਆ ਆ। ਦੇਖੋ ਕੀ ਇਸ ਦੇ ਵਿੱਚ ਅੱਗੇ ਬਣਦਾ ਆ, ਕਿੱਥੇ ਤੱਕ ਇਹ ਜਿਹੜਾ ਲਾਸੂਟ ਅੱਗੇ ਵਧੇਗਾ। ਜੀ ਬਿਲਕੁਲ। ਥਿਰਾਨੋਸ ਜੋ ਉਹਦੀ ਜਿਹੜੀ ਫਾਊਂਡਰ ਆ ਐਲਿਜ਼ਾਬੈਥ ਹੋਮਸ, ਉਸਨੇ ਜੇਲ੍ਹ ਜਾਣਾ ਸੀ। ਐਨ ਲਾਸਟ ਮਿੰਟ ਤੇ ਜਾ ਕੇ ਅਪੀਲ ਉਸਨੇ ਕਰ ਦਿੱਤੀ ਅਪੈਲਟ ਕੋਰਟ ਦੇ ਵਿੱਚ, ਜਿੱਥੇ ਦੇ ਜੱਜ ਨੇ ਰੂਲਿੰਗ ਦਿੱਤੀ ਹੈਗੀ ਆ ਵੀ ਉਸ ਨੂੰ ਜਿਹੜਾ ਆ ਲਾਸਟ ਡਿਚ ਅਪੀਲ ਕੀਤੀ ਆ ਵੀ ਜੇਲ੍ਹ ਹਜੇ ਉਹਦੀ ਜਿਹੜੀ ਆ ਡਿਲੇ ਹੋ ਜਾਊਗੀ। ਸਾਰਿਆਂ ਨੂੰ ਪਤਾ ਹੀ ਆ ਵੀ ਮਿਲੀਅਨਸ ਆਫ ਡਾਲਰ ਦਾ ਹੋਮਸ ਨੇ ਫਰਾਡ ਕੀਤਾ ਸੀ ਲੋਕਾਂ ਦੇ ਨਾਲ, ਜੋ ਕਹਿੰਦੀ ਸੀ ਵੀ ਮੈਂ ਮਸ਼ੀਨ ਤਿਆਰ ਕਰ ਰਹੀ ਹਾਂ ਜਿਹਦੇ ਨਾਲ ਤੁਹਾਡੀ ਡਾਇਬਟੀਜ਼ ਤੇ ਹੋਰ ਜਿਹੜੇ ਹੈਲਥ ਦੇ ਇਸ਼ੂ ਆ ਉਹ ਤੁਸੀਂ ਬਲੱਡ ਟੈਸਟਿੰਗ ਆ ਉਹ ਕਿਤੇ ਜਾਣਾ ਨਹੀਂ ਪਊਗਾ, ਘਰੇ ਟੈਸਟ ਕਰ ਸਕਦੇ ਆ। ਪਰ ਇੰਨਾ ਜ਼ਿਆਦਾ ਜਿਹੜਾ ਇੰਨੇ ਮਿਲੀਅਨਸ ਆਫ ਡਾਲਰ ਦਾ ਫਰਾਡ 'ਚ ਉਹਦੀ ਜਿਹੜੀ ਕਨਵਿਕਸ਼ਨ ਹੋਈ ਸੀ, ਪਰ ਹਜੇ ਵੀ ਉਹ ਜੇਲ੍ਹ ਜਾਣ ਤੋਂ ਕੋਈ ਨਾ ਕੋਈ ਬਹਾਨਾ ਲੱਭ ਰਹੀ ਆ। ਹਾਲਾਂਕਿ 11 ਸਾਲਾਂ ਦੀ ਜਿਹੜੀ ਸਜ਼ਾ ਆ ਉਸ ਨੂੰ ਸੁਣਵਾਈ ਜਾ ਚੁੱਕੀ ਹੈਗੀ ਆ। ਜੀ ਜੀ ਬਿਲਕੁਲ। ਅਗਲੀ ਜਿਹੜੀ ਹਜ਼ਰਤ ਸਿੰਘ ਜੀ ਗੱਲ ਕਰਦੇ ਜਾਈਏ, ਦੇਖੋ ਪ੍ਰੈਸ ਵਾਲਿਆਂ ਦਾ, ਖਬਰਾਂ ਵਾਲਿਆਂ ਦਾ ਜ਼ੋਰ ਲੱਗਾ ਰਹਿੰਦਾ ਆ ਵੀ ਤੁਹਾਨੂੰ ਵੱਧ ਤੋਂ ਵੱਧ ਜਿਹੜੀਆਂ ਖਬਰਾਂ ਉਹ ਦੱਸਦੇ ਜਾਈਏ, ਲੋਕਾਂ ਨੂੰ ਸੁਚੇਤ ਜਿਹੜਾ ਉਹ ਕਰਦੇ ਰਹੀਏ। ਪਰ ਇਸੇ ਦਰਮਿਆਨ ਜਿਹੜੀਆਂ ਬਿਗ ਟੈਕ ਕੰਪਨੀਜ਼ ਆ ਆਪਣੇ ਪਲੇਟਫਾਰਮ ਦਾ ਫਾਇਦਾ ਚੱਕ ਕੇ ਆਪਣਾ ਤਾਂ ਕਹਿੰਦੇ ਆ ਵੀ ਕਹਿ ਸਕਦੇ ਵੀ ਟ੍ਰੈਫਿਕ ਆ, ਇੰਟਰਨੈਟ ਟ੍ਰੈਫਿਕ ਤਾਂ ਵਧਾਉਂਦੀਆਂ ਆ, ਪਰ ਇਹ ਜਿਹੜੀਆਂ ਅਖਬਾਰਾਂ ਜਾਂ ਕੁਛ ਰਸਾਲੇ ਆ ਜਾਂ ਏਜੰਸੀਜ਼ ਆ ਉਹ ਪਿੱਛੇ ਰਹਿ ਜਾਂਦੀਆਂ, ਉਹਨਾਂ ਨੂੰ ਰਾਸ਼ੀ ਜਿਹੜੀ ਉਹ ਮਿਲਦੀ ਨਹੀਂ ਆ। ਹੁਣ ਕੈਲੀਫੋਰਨੀਆ ਦੇ ਵਿੱਚ ਇਸੇ ਦੇ ਆਧਾਰ ਦੇ ਉੱਤੇ ਇੰਟਰਨੈਟ ਪਲੇਟਫਾਰਮਸ ਨੂੰ ਪੇ ਕਰਨ ਦੇ ਲਈ ਜਿਹੜੇ ਨਿਊਜ਼ ਉੱਥੇ ਵੀ ਪਬਲਿਸ਼ ਕਰਦੇ ਆ ਜਾਂ ਲੋਕ ਉੱਥੋਂ ਉਹਨਾਂ ਦੇ ਥਰੂ ਪੜ੍ਹਦੇ ਆ, ਉਸ ਦੇ ਲਈ ਕਹਿੰਦੇ ਆ ਵੀ ਪੇਮੈਂਟ ਦੇ ਲਈ ਇੱਕ ਬਿੱਲ ਲਿਆਂਦਾ ਜਾ ਰਿਹਾ ਆ। ਕੈਲੀਫੋਰਨੀਆ ਦਾ ਇਹ ਜਿਹੜਾ ਬਿੱਲ ਬੇਸਿਕਲੀ ਸਿੱਧੇ ਤੌਰ ਦੇ ਉੱਤੇ ਗੂਗਲ ਤੇ ਫੇਸਬੁੱਕ ਨੂੰ ਆਨਲਾਈਨ ਆਰਟੀਕਲਸ ਦੇ ਲਈ ਪੇ ਕਰਨ ਦੇ ਲਈ ਮਜਬੂਰ ਕਰੂਗਾ ਜੇ ਇਹ ਪਾਸ ਹੁੰਦਾ ਆ। ਅਸੈਂਬਲੀ ਵੂਮਨ ਬਫੀ ਵਿਕਸ ਓਕਲੈਂਡ ਤੋਂ ਨੇ, ਡੈਮੋਕ੍ਰੇਟ ਪਾਰਟੀ ਵੱਲੋਂ ਉਹਨਾਂ ਨੇ ਅਸੈਂਬਲੀ ਪ੍ਰਾਈਵੇਸੀ ਤੇ ਕੰਜ਼ਿਊਮਰ ਪ੍ਰੋਟੈਕਸ਼ਨ ਕਮੇਟੀ ਦੇ ਮੋਹਰੇ ਇਸ ਬਿੱਲ ਨੂੰ ਜਿਹੜਾ ਉਹ ਲਿਆਂਦਾ, ਜਿਸ ਵਿੱਚ ਉਹਨਾਂ ਨੇ ਕਿਹਾ ਵੀ ਜਿਹੜੀ ਫ੍ਰੀ ਤੇ ਡਾਈਵਰਸ ਪ੍ਰੈਸ ਆ ਉਹ ਇੱਕ ਡੈਮੋਕ੍ਰੇਸੀ ਦੀ ਰੀੜ ਦੀ ਹੱਡੀ ਹੁੰਦੀ ਆ, ਤੇ ਜੇ ਇਹ ਚੱਲਦੀ ਰਹੂਗੀ ਫਿਰ ਹੀ ਕੰਮ ਜਿਹੜਾ ਉਹ ਵਧੀਆ ਰਹੂਗਾ। ਇਹ ਕਮੇਟੀ ਦੇ ਵਿੱਚ 9-0 ਦੇ ਨਾਲ ਯੂਨੈਨਿਮਸਲੀ ਇਹ ਬਿੱਲ ਅੱਗੇ ਵੱਧ ਗਿਆ ਹੈ। ਕਮੇਟੀ ਤੋਂ
ਬਾਹਰ ਨਿਕਲ ਕੇ ਹੁਣ ਸਦਨ ਦੇ ਵਿੱਚ ਜਿਹੜਾ ਉਹ ਜਾਊਗਾ। 2 ਮੈਂਬਰਸ ਨੇ ਵੋਟ ਦੇ ਵਿੱਚ ਹਿੱਸਾ ਨਹੀਂ ਸੀ ਲਿਆ। ਦੂਜੇ ਪਾਸੇ ਜਿਹੜੇ ਲੋਕ ਇਸ ਨੂੰ ਲੈ ਕੇ ਸਵਾਲ ਵੀ ਜਿਹੜੇ ਉਹ ਕਰ ਰਹੇ ਆ ਵੀ ਤੁਸੀਂ ਬਿੱਲ ਤਾਂ ਲਿਆ ਰਹੇ ਆ, ਤੁਹਾਡੀ ਨੀਤ ਤਾਂ ਜਿਹੜੀ ਠੀਕ ਆ, ਪਰ ਕੀ ਇਹ ਇਸ ਨੂੰ ਰੈਗੂਲੇਟ ਕਰ ਸਕਾਂਗੇ? ਕੀ ਇੰਨਾ ਜ਼ਿਆਦਾ ਰੈਗੂਲੇਸ਼ਨਸ ਹੋ ਪਾਊਗਾ? ਇਹਦਾ ਆਊਟਕਮ ਕੀ ਹੋਊਗਾ? ਇਹ ਕਹਿੰਦੇ ਵੀ ਅਜੇ ਮੁਸ਼ਕਲ ਆ ਇਸ ਦੇ ਬਾਰੇ ਦੱਸਣਾ। ਦੂਜੇ ਪਾਸੇ ਕੁਛ ਲੋਕ ਜਿਹੜੇ ਕਹਿੰਦੇ ਵੀ ਇਨਫੋਰਮੇਸ਼ਨ ਫ੍ਰੀਲੀ ਇੰਟਰਨੈਟ ਦੇ ਉੱਤੇ ਅਵੇਲੇਬਲ ਹੋਣੀ ਚਾਹੀਦੀ ਆ। ਕਹਿੰਦੇ ਵੀ ਜੇ ਇੱਦਾਂ ਪੇ ਕਰਨਾ ਸ਼ੁਰੂ ਕਰਨਗੇ ਗੂਗਲ ਤਾਂ ਫੇਸਬੁੱਕ ਵਾਲੇ ਆਟੋਮੈਟਿਕਲੀ ਉਹ ਉੱਤੇ ਖਬਰਾਂ ਦਿਖਾਉਣੀਆਂ ਬੰਦ ਕਰ ਦੇਣਗੇ। ਸੋ ਇਸ ਦੇ ਵਿੱਚ ਕਾਫੀ ਜਿਹੜੇ ਕਹਿ ਸਕਦੇ ਆ ਵੀ ਆਪਸ ਦੇ ਵਿੱਚ ਟਕਰਾਅ ਹੈਗਾ ਆ। ਫੈਡਰਲ ਪੱਧਰ ਦੇ ਉੱਤੇ ਵੀ ਪਿਛਲੇ ਸਾਲ US ਦੇ ਸੈਨੇਟਰਸ ਏਮੀ ਕੋਲਬਚਰ ਜਿਹੜੇ ਮਿਨੇਸੋਟਾ ਤੋਂ ਡੈਮੋਕ੍ਰੇਟ ਆ ਤੇ ਜੌਨ ਕੈਨੇਡੀ ਜਿਹੜੇ ਲੂਜ਼ੀਆਨਾ ਤੋਂ ਰਿਪਬਲਿਕਨ ਆ, ਉਹਨਾਂ ਨੇ ਵੀ ਬਿੱਲ ਲਿਆਂਦਾ ਸੀਗਾ, ਪਰ ਉਹ ਉੱਥੇ ਫੇਲ ਹੋ ਗਿਆ ਸੀਗਾ। ਤੇ ਹੁਣ ਕੈਲੀਫੋਰਨੀਆ ਦੀ ਅਸੈਂਬਲੀ ਦੇ ਵਿੱਚ AB 886 ਜਿਸ ਦਾ ਨਾਮ ਕੈਲੀਫੋਰਨੀਆ ਜਰਨਲਿਜ਼ਮ ਪ੍ਰੀਵੈਂਸ਼ਨ ਐਕਟ ਰੱਖਿਆ ਗਿਆ ਆ, ਉਹ ਹੁਣ ਦੇਖਦੇ ਆ ਵੀ ਕੀ ਗੁੱਲ ਖਿਲਾਉਂਦਾ ਆ। ਇਸ ਬਿੱਲ ਦੇ ਹਮਾਇਤ ਦੇ ਵਿੱਚ ਕੈਲੀਫੋਰਨੀਆ ਨਿਊਜ਼ ਪਬਲਿਸ਼ਰ ਐਸੋਸੀਏਸ਼ਨ ਜਿਹੜੀ ਉਹ ਹੈਗੀ ਆ, ਇੱਕ ਨਿਊਜ਼ ਆਰਗੇਨਾਈਜੇਸ਼ਨ ਆ। ਇਸੇ ਤਰੀਕੇ ਦੇ ਨਾਲ ਆਸਟ੍ਰੇਲੀਆ, ਕੈਨੇਡਾ ਦੇ ਵਿੱਚ ਵੀ ਇਦਾਂ ਦੇ ਕਾਨੂੰਨ ਪਾਸ ਹੋਏ ਆ। ਪਰ ਇਸ ਬਿੱਲ ਦੀ ਜਿਹੜੀ ਵਿਰੋਧਤਾ ਕਰਨ ਦੇ ਵਿੱਚ ACLU ਜਿਹੜੀ ਕੈਲੀਫੋਰਨੀਆ ਤੋਂ ਆ, ਕੈਲੀਫੋਰਨੀਆ ਚੈਂਬਰ ਆਫ ਕਾਮਰਸ, ਕੈਲੀਫੋਰਨੀਆ ਟੈਕਸਪੇਅਰ ਐਸੋਸੀਏਸ਼ਨ, ਇਲੈਕਟ੍ਰੋਨਿਕ ਫਰੰਟੀਅਰ ਫਾਊਂਡੇਸ਼ਨ ਤੇ ਜਿਨ੍ਹਾਂ ਦੇ ਕਈ ਜਿਹੜੀਆਂ ਨਿਊਜ਼ ਆਨਲਾਈਨ ਨਿਊਜ਼ ਆਰਗੇਨਾਈਜੇਸ਼ਨ ਕੈਲ ਮੈਟਰਸ ਤੇ ਲੁੱਕ ਆਊਟ ਸੈਂਟਾ ਕਰੂਜ਼ ਵਰਗੇ ਵੀ ਇਸ ਦੀ ਵਿਰੋਧਤਾ ਚ ਆ। ਸੋ ਹੁਣ ਦੇਖੋ ਕੀ ਹੁੰਦਾ ਹੈ ਹਰਜੋਤ ਸਿੰਘ ਜੀ। ਅੱਧੇ ਨਿਊਜ਼ ਵਾਲੇ ਇਹਨਾਂ ਦੇ ਹੱਕ 'ਚ ਵੀ ਆ, ਅੱਧੇ ਉਲਟ ਵੀ ਆ, ਪਰ ਕੀ ਜਿਹੜਾ ਨਿਊਜ਼ ਆ ਉਹ ਦੇਖਣ ਦਾ, ਆਪਾਂ ਨੂੰ ਪੜ੍ਹਨ ਦਾ ਜਿਹੜਾ ਇੱਕ ਜ਼ਰੀਆ ਆ ਉਹ ਚੇਂਜ ਹੋਊਗਾ ਜੇ ਇਹ ਬਿੱਲ ਪਾਸ ਹੁੰਦਾ ਆ? ਇਹ ਕਾਫੀ ਦੇਖਣ ਵਾਲੀ ਗੱਲ ਆ। ਗੂਗਲ ਦੇ ਕਾਫੀ ਜਿਹੜੀਆਂ ਹਰਜੋਤ ਸਿੰਘ ਜੀ ਨਿਊਜ਼ ਵਾਲਿਆਂ ਦੇ ਨਾਲ ਇੱਦਾਂ ਦੀਆਂ ਗੱਲਾਂ ਬਾਤਾਂ ਉਹ ਪੇ ਕਰਨ ਦੇ ਲਈ ਗੂਗਲ ਨੂੰ ਕਹਿੰਦੇ ਰਹਿੰਦੇ ਆ ਵੀ ਭਾਈ ਤੁਸੀਂ ਸਾਡੇ ਨਿਊਜ਼ ਆਰਟੀਕਲ 'ਚ ਫ੍ਰੀ 'ਚ ਲੋਕਾਂ ਨੂੰ ਦਿਖਾਉਂਦੇ ਰਹਿੰਦੇ ਆ ਤੇ ਸਾਨੂੰ ਜਿਹੜਾ ਉਹ ਕੁਛ ਬਣਦਾ ਨਹੀਂ ਆ, ਵੀ ਸਾਡੇ ਬਾਰੇ ਵੀ ਕੁਛ ਨਾ ਕੁਛ ਜ਼ਰੂਰ ਸੋਚੋ। ਜੀ ਬਿਲਕੁਲ। ਅਗਲੀ ਖਬਰ 'ਤੇ ਚੱਲੀਏ ਜੋ ਸੂਡਾਨ ਤੋਂ ਆ ਰਹੀ ਆ। ਸੂਡਾਨ ਦੇ ਬਸ਼ੀਰ ਤੇ ਉਹਨਾਂ ਦੇ ਜਿਹੜੇ ਐਲਾਈਜ਼ ਆ ਉਹ ਹੁਣ ਜੇਲ੍ਹ ਤੋਂ ਬਾਹਰ ਆ, ਪਰ ਜੋ ਫਾਈਟਿੰਗ ਆ ਉੱਥੇ ਬਹੁਤ ਬੁਰੇ ਤਰੀਕੇ ਦੇ ਨਾਲ ਚੱਲ ਰਹੀ ਆ। 11 ਦਿਨ ਇਸ ਕਨਫਲਿਕਟ ਨੂੰ ਸ਼ੁਰੂ ਹੋਏ ਨੂੰ ਹੋ ਗਏ ਆ, ਜਿਹਦੇ ਵਿੱਚ ਸਿਵਿਲੀਅਨ ਗਰੁੱਪਸ ਇਹ ਸੋਚ ਰਹੇ ਆ ਵੀ ਜਿਹੜਾ ਓਮਾਰ ਐਲ ਬਸ਼ੀਰ ਆ ਜਾਂ ਉਹਦੇ ਲਾਇਲਿਸਟ ਨੂੰ ਆਊਸਟ ਕੀਤਾ ਗਿਆ ਆ, ਉਹ ਫਿਰ ਰਿਵਾਈਵ ਕਰ ਸਕਦਾ ਹੈਗਾ ਆ। ਏਅਰ ਸਟ੍ਰਾਈਕ ਤੇ ਆਰਟਿਲਰੀ ਦੇ ਨਾਲ 512 ਲੋਕਾਂ ਦੀ ਮੌਤ ਹੁਣ ਤੱਕ ਹੋ ਚੁੱਕੀ ਆ। 4200 ਤੋਂ ਵੱਧ ਲੋਕ ਜ਼ਖਮੀ ਹੋ ਚੁੱਕੇ ਆ। ਕਿੰਨੇ ਜ਼ਿਆਦਾ ਹਸਪਤਾਲ ਤੇ ਫੂਡ ਡਿਸਟ੍ਰੀਬਿਊਸ਼ਨ ਸੈਂਟਰ ਉਹ ਡਿਸਟਰੋਏ ਹੋ ਚੁੱਕੇ ਆ ਤੇ ਭੁੱਖਮਰੀ ਆਲਰੇਡੀ ਉੱਥੇ ਸ਼ੁਰੂ ਹੋ ਗਈ ਆ। 46 ਮਿਲੀਅਨ ਲੋਕ ਹਿਊਮਨਿਟੇਰੀਅਨ ਏਡ ਦੇ ਉੱਤੇ ਡਿਪੈਂਡ ਕਰਦੇ ਸੂਡਾਨ ਦੇ ਵਿੱਚ। ਇਹ ਆਲਰੇਡੀ ਪਹਿਲਾਂ ਹੀ ਬਹੁਤ ਬੜਾ ਗਰੀਬ ਮੁਲਕ ਹੈਗਾ ਆ। ਵਾਈਟ ਹਾਊਸ ਨੇ ਦੱਸਿਆ ਵੀ ਹੁਣ ਤੱਕ 2 ਅਮਰੀਕਨਸ ਦੀ ਸੂਡਾਨ ਦੇ ਵਿੱਚ ਮੌਤ ਹੋ ਚੁੱਕੀ ਹੈਗੀ ਆ। ਫੋਰਨਰਸ ਜੋ ਆ ਉੱਥੇ ਦੀ ਰਾਜਧਾਨੀ ਖਾਰਟੂਮ ਉੱਥੋਂ ਭੱਜ ਰਹੇ ਆ। ਕਹਿੰਦੇ ਵੀ ਉਹ ਦੱਸ ਰਹੇ ਵੀ ਇੰਨਾ ਬੁਰਾ ਹਾਲ ਆ ਵੀ ਸੜਕਾਂ ਦੇ ਉੱਤੇ ਲੋਕਾਂ ਦੀਆਂ ਬੋਡੀਜ਼ ਜਿਹੜੀਆਂ ਆ ਉਹ ਪਈਆਂ ਹੋਈਆਂ ਹੈਗੀਆਂ। ਬਹੁਤ ਸਾਰੀਆਂ ਬਿਲਡਿੰਗਸ ਨੂੰ ਅੱਗ ਲੱਗੀਆਂ ਹੋਈਆਂ ਆ। ਜਿਹੜੇ ਰੈਜ਼ੀਡੈਂਸ਼ੀਅਲ ਏਰੀਆਜ਼ ਆ ਉਹ ਇੱਕ ਤਰ੍ਹਾਂ ਨਾਲ ਬੈਟਲਫੀਲਡ ਗਰਾਊਂਡ ਬਣੇ ਹੋਏ ਹੈਗੇ ਆ। ਇੱਕ 80 ਸਾਲਾਂ ਦਾ ਗ੍ਰੀਕ ਦਾ ਇੱਕ ਐਕਰੋਪੋਲ ਹੋਟਲ ਦਾ ਮਾਲਕ ਜੋ ਖਾਰਟੂਮ ਚ ਆ, ਉਸਨੇ ਇਹ ਕਿਹਾ ਆ ਵੀ ਬਹੁਤ ਹੀ ਜ਼ਿਆਦਾ ਹੌਰੀਬਲ ਸਿਚੁਏਸ਼ਨ ਆ। 10 ਦਿਨ ਹੋ ਗਏ ਕਹਿੰਦੇ ਵੀ ਕੋਈ ਬਿਜਲੀ ਨਹੀਂ ਆ ਰਹੀ, ਕੋਈ ਪਾਣੀ ਨਹੀਂ ਹੈ। 5 ਦਿਨਾਂ ਤੋਂ ਬਹੁਤ ਸਾਰੇ ਲੋਕ ਬਿਨਾਂ ਫੂਡ ਤੋਂ ਉੱਥੇ ਇਸ ਟਾਈਮ ਜੀ ਰਹੇ ਹੈਗੇ ਆ। ਵਰਲਡ ਹੈਲਥ ਆਰਗੇਨਾਈਜੇਸ਼ਨ ਨੇ ਕਿਹਾ ਵੀ 16% ਦੇ ਕਰੀਬ ਜੋ ਹੈਲਥ ਦੀਆਂ ਫੈਸਿਲਿਟੀਜ਼ ਆ ਸਿਰਫ ਫੰਕਸ਼ਨ ਕਰ ਰਹੀਆਂ ਖਾਰਟੂਮ ਦੇ ਵਿੱਚ। ਬਾਕੀ ਸਾਰੀਆਂ ਜਿਹੜੀਆਂ ਆ ਉਹ ਡਿਸਟਰੋਏ ਕਰ ਦਿੱਤੀਆਂ ਗਈਆਂ ਆ। ਆਉਣ ਵਾਲੇ ਸਮੇਂ 'ਚ ਉਹਨਾਂ ਦੇ ਮੁਤਾਬਕ ਬਹੁਤ ਵੱਡੀ ਗਿਣਤੀ ਦੇ ਵਿੱਚ ਮੌਤਾਂ ਹੋਣਗੀਆਂ ਭੁੱਖਮਰੀ ਦੇ ਨਾਲ, ਬਿਮਾਰੀ ਦੇ ਨਾਲ। ਇਹ ਸਾਰਾ ਕੁਝ ਹੋਊਗਾ। ਵੀਕਐਂਡ ਦੇ ਦੌਰਾਨ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਕੈਦੀ ਸੀ ਉਹਨਾਂ ਨੂੰ ਕੈਦ ਦੇ ਵਿੱਚੋਂ ਛੱਡ ਦਿੱਤਾ ਗਿਆ ਆ, ਜਿਨ੍ਹਾਂ ਦੇ ਵਿੱਚ ਇੱਕ ਸਾਬਕਾ ਬਸ਼ੀਰ ਗਵਰਨਮੈਂਟ ਦਾ ਮਿਨਿਸਟਰ ਵੀ ਆ ਤੇ ਜਿਸ ਨੂੰ ਵਾਰ ਕ੍ਰਾਈਮਸ ਦੇ ਵਿੱਚ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਵੱਲੋਂ
ਚਾਰਜ ਕੀਤਾ ਗਿਆ ਸੀਗਾ। ਜੀ ਕਹਿੰਦੇ ਸੁਡਾਨ ਤੇ ਜਿਹੜੇ ਇਹਦੇ ਸਿਟੀਜ਼ਨ ਹੋਰ ਨੇਬਰਿੰਗ ਕੰਟਰੀਜ਼ ਨੂੰ ਫਲੱਡ ਕਰ ਰਹੇ ਹੈਗੇ ਆ। 10,000 ਤੋਂ ਵੱਧ ਲੋਕ ਈਜਿਪਟ ਦੇ ਵਿੱਚ ਚਲੇ ਗਏ ਹੈਗੇ ਆ। ਇਸੇ ਤਰ੍ਹਾਂ 20,000 ਤੋਂ ਵੱਧ ਲੋਕ ਸ਼ੈਡ ਕਰਕੇ ਮੁਲਕ ਹੈਗਾ ਜੋ ਗੁਆਂਢੀ ਆ ਸੁਡਾਨ ਦਾ, ਉੱਥੇ ਚਲੇ ਗਏ ਆ। ਇਥੀਓਪੀਆ ਨੂੰ ਵੀ ਬਹੁਤ ਸਾਰੇ ਲੋਕ ਭੱਜ ਗਏ ਆ। ਸੋ ਪੂਰੀ ਤਰ੍ਹਾਂ ਉੱਥੇ ਜਿਹੜਾ ਆ ਬਹੁਤ ਇਸ ਟਾਈਮ ਖਤਰਨਾਕ ਮਾਹੌਲ ਚੱਲ ਰਿਹਾ ਹੈ। ਜੀ ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰੀਏ ਰੂਸ ਤੋਂ ਆ ਰਹੀ ਆ। ਰੂਸ ਤੇ ਪੁਤਿਨ ਦਾ ਵਿਰੋਧੀ ਅਲੈਕਸੀ ਨਵਾਲਨੀ ਉਹਨੇ ਹੁਣ ਇਹ ਕਿਹਾ, ਦਾਅਵਾ ਕੀਤਾ ਆ ਵੀ ਉਹਨੂੰ ਮਿਲਟਰੀ ਕੋਰਟ ਦੇ ਵਿੱਚ ਅੱਤਵਾਦ ਦੇ ਚਾਰਜਸ ਦਾ ਸਾਹਮਣਾ ਜਿਹੜਾ ਉਹ ਕਰਨਾ ਪੈ ਰਿਹਾ ਆ, ਜਦ ਕਿ ਉਹ ਪਿਛਲੇ ਕਈ ਚਿਰ ਤੋਂ ਹਿਰਾਸਤ ਦੇ ਵਿੱਚ, ਜੇਲ੍ਹ ਦੇ ਵਿੱਚ ਬੰਦ ਹੈਗਾ ਆ। ਸੋ ਇਸ ਨੂੰ ਕਈ ਵਾਰੀ ਮਾਰਨ ਦੀ ਜਿਹੜੀ ਹਰਜੋਤ ਸਿੰਘ ਜੀ ਕੋਸ਼ਿਸ਼ ਕੀਤੀ ਗਈ ਸੀ ਜਦੋਂ ਇਹ ਇੰਗਲੈਂਡ ਦੇ ਵਿੱਚ ਰਿਹਾ ਸੀਗਾ। ਜ਼ਹਿਰ ਦੇਣ ਦੀ ਕੋਸ਼ਿਸ਼ ਕੀਤੀ ਗਈ ਸੀ, ਪਰ ਇਵੈਂਚੁਅਲੀ ਇਹ ਵਾਪਸ ਰੂਸ ਨੂੰ ਵੜਿਆ, ਜਿੱਥੇ ਜਾਂਦਿਆਂ ਨੂੰ ਹੀ ਇਹਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਤੇ ਫਿਰ ਇਹ ਉਦੋਂ ਦਾ ਹਿਰਾਸਤ ਦੇ ਵਿੱਚ ਰੱਖਿਆ ਗਿਆ ਆ। ਸੋ ਹੁਣ ਇਹ ਖਬਰ ਆ ਰਹੀ ਆ ਵੀ ਇਸ ਦੇ ਉਲਟ ਐਕਸਟ੍ਰੀਮਿਜ਼ਮ ਜਾਂ ਅੱਤਵਾਦ ਦਾ ਜਿਹੜਾ ਟੈਰਰ ਕੇਸ ਆ ਉਹ ਚਲਾਇਆ ਜਾਊਗਾ। ਇਹ ਜਿਹੜੇ ਕਮੈਂਟ ਆਏ ਆ, ਉਸ ਦੀ ਜਿਹੜੀ ਲੜਕੀ ਆ ਦਾਰੀਆ ਨਵਾਲਨੇ ਆ, ਉਸਨੇ ਜਿਹੜਾ ਇਸ ਦੇ ਬਾਰੇ ਜਾਣਕਾਰੀ ਦਿੱਤੀ ਆ। ਨਵਾਲਨੀ ਖੁਦ ਇਸ ਟਾਈਮ 9 ਸਾਲ ਦੀ ਜਿਹੜੀ ਜੇਲ੍ਹ ਆ ਉਹ ਕੱਟ ਰਿਹਾ। ਉੱਥੇ ਦੀ ਮੈਕਸਿਮਮ ਸਿਕਿਉਰਿਟੀ ਪ੍ਰਿਜ਼ਨ ਜਿਹੜੀ ਮਾਸਕੋ ਦੇ ਵਿੱਚ ਆ, ਉੱਥੇ ਇਹਨੇ ਲਾਰਜ ਸਕੇਲ ਫਰਾਡ ਦੇ ਜਿਸ ਦੇ ਉੱਤੇ ਚਾਰਜਸ ਪਿਛਲੇ ਸਾਲ ਰੂਸ ਦੀ ਅਦਾਲਤ ਵਿੱਚ ਸਾਬਤ ਹੋਏ ਸੀ, ਉਸ ਦੇ ਵਿੱਚ ਇਹ ਦੋਸ਼ੀ ਪਾਇਆ ਗਿਆ ਸੀ। ਜੀ ਅਗਲੀ ਖਬਰ ਫਲੋਰੀਡਾ ਤੋਂ ਆ ਰਹੀ ਆ, ਜਿੱਥੇ ਕਿ ਇੱਕ ਬੰਦਾ ਆਪਣੀ ਰੋਜੀ ਰੋਟੀ ਕਮਾਉਣ ਦੇ ਲਈ ਊਬਰ ਈਟਸ ਦਾ ਡਰਾਈਵਰ ਕੰਮ ਕਰ ਰਿਹਾ ਸੀ। ਕਹਿੰਦੇ ਵੀ ਇੱਕ ਘਰ ਦੇ ਵਿੱਚ ਜਦੋਂ ਉਹ ਡਿਲੀਵਰ ਕਰਨ ਗਿਆ ਤੇ ਉਸ ਨੂੰ ਉਸ ਘਰ ਦੇ ਵਿੱਚ ਰਹਿਣ ਵਾਲੇ ਬੰਦੇ ਨੇ ਨਾਲੇ ਤਾਂ ਮਾਰ ਦਿੱਤਾ, ਨਾਲੇ ਉਹਦੀ ਜਿਹੜੀ ਆ ਬੋਡੀ ਆ ਉਸ ਨੂੰ ਡਿਸਮੈਂਬਰ ਕਰ ਦਿੱਤਾ। ਜਿਸ ਬੰਦੇ ਨੇ ਇਹ ਕੰਮ ਕੀਤਾ ਉਹ MS-13 ਗੈਂਗ ਨੂੰ ਬਿਲੋਂਗ ਕਰਦਾ ਹੈਗਾ ਆ। ਸਰੋਤਿਆਂ ਨੂੰ ਯਾਦ ਹੋਊਗਾ ਵੀ ਜਿਸ ਟਾਈਮ ਦੇ ਉੱਤੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣੀ ਸੀ, ਉਹਨਾਂ ਨੇ MS-13 ਗੈਂਗ ਦੇ ਉੱਤੇ ਬਹੁਤ ਜ਼ਿਆਦਾ ਜਿਹੜੇ ਆ ਲੈਕਚਰ ਕੀਤੇ ਸੀ, ਕਿਸ ਤਰ੍ਹਾਂ ਵੀ ਸਾਊਥ ਅਮਰੀਕਾ ਦਾ ਇੱਕ ਬਹੁਤ ਹੀ ਖਤਰਨਾਕ ਗੈਂਗਸ ਆ ਜੋ ਅਮਰੀਕਾ ਦੇ ਵਿੱਚ ਕਾਫੀ ਐਕਸਪੈਂਡ ਹੋਏ ਹੈਗੇ ਆ। ਪਾਸਕੋ ਕਾਉਂਟੀ ਸ਼ੈਰਿਫ ਜੋ ਕ੍ਰਿਸ ਨੋਕੋ ਆ, ਉਹਨਾਂ ਨੇ ਕਿਹਾ ਵੀ ਅਪ੍ਰੈਲ 19 ਨੂੰ ਡਰਾਈਵਰ ਮਿਸਿੰਗ ਰਿਪੋਰਟ ਕੀਤਾ ਗਿਆ ਸੀ, ਜਦੋਂ ਉਸ ਦੇ ਜਿਹੜੇ ਫੋਨ ਦੇ ਉੱਤੇ ਜਾਂ ਉਸ ਦੀ ਵਾਈਫ ਦੇ ਜਿਹੜੇ ਟੈਕਸਟ ਮੈਸੇजेस ਸੀ ਉਹ ਵਾਪਸ ਉਹਨਾਂ ਦਾ ਕੋਈ ਜਵਾਬ ਨਹੀਂ ਦੇ ਰਿਹਾ ਸੀਗਾ। ਤੇ ਊਬਰ ਈਟਸ ਨੇ ਜਦੋਂ ਇਹਦੀ ਲੋਕੇਸ਼ਨ ਦੱਸੀ ਪੁਲਿਸ ਵਾਲਿਆਂ ਨੂੰ ਵੀ 3400 ਬਲਾਕ ਆਫ ਮੂਗ ਰੋਡ ਤੇ ਸ਼ੈਰਿਫ ਆਫਿਸ ਵੱਲੋਂ ਉੱਥੇ ਦੇ ਜਿਹੜੇ ਆਕੂਪੈਂਟ ਸੀ ਉਸ ਘਰ ਦੇ ਵਿੱਚ ਉਹਨਾਂ ਨੂੰ ਸਰਚ ਕਰਨ ਗਏ। ਉੱਥੇ ਓਸਕਾਰ ਐਡਰੀਅਨ ਸੋਲਸ 30 ਸਾਲਾਂ ਦਾ ਜਿਹੜਾ ਕਿ ਇੱਕ ਕਨਵਿਕਟਡ ਫੈਲਨ ਆ ਤੇ ਜਿਹਦੀਆਂ ਟਾਈਜ਼ MS-13 ਗੈਂਗ ਮੈਂਬਰ ਦੇ ਨਾਲ ਆ, ਉਸ ਨੂੰ ਜਿਹੜਾ ਆ ਉਹਨਾਂ ਨੇ ਪੁੱਛਗਿੱਛ ਕੀਤੀ ਤੇ ਉਸ ਨੂੰ ਫੜਿਆ ਤੇ ਉਸ ਤੋਂ ਬਾਅਦ ਜੇ ਪਤਾ ਚੱਲਿਆ ਵੀ ਉਹਨਾਂ ਨੇ ਹੀ ਜਿਹੜਾ ਹੈ ਉਹ ਵਿਚਾਰਾ ਫੂਡ ਡਿਲੀਵਰ ਕਰਨ ਗਿਆ, ਉਸ ਨੂੰ ਮਾਰ ਦਿੱਤਾ। ਜੀ ਅਗਲੀ ਗੱਲ ਕਰਦੇ ਜਾਈਏ, ਬੇ ਏਰੀਏ ਦੀ ਜਿਹੜੀ ਜੌਬ ਮਾਰਕੀਟ ਦੇ ਵਿੱਚ ਇੱਕ ਵਾਰੀ ਫੇਰ ਝਟਕਾ ਲੱਗਾ ਆ। ਸੈਂਕੜੇ ਹੀ ਹੋਰ ਟੈਕਨੋਲੋਜੀ ਟੈਕ ਖੇਤਰ ਦੇ ਤੇ ਬਾਇਓਟੈਕ ਖੇਤਰ ਦੇ ਵਿੱਚ ਲੇ-ਆਫਸ ਆਈਆਂ ਆ। ਟੈਕ ਖੇਤਰ ਦੀ ਜਿਹੜੀ ਇਹ ਵੀਕਨੈਸ ਆ, ਇਹ ਉਸ ਦੇ ਵੱਲ ਨੂੰ ਇਸ਼ਾਰਾ ਕਰ ਰਹੀਆਂ ਆ ਜਿਹੜੀਆਂ ਹੁਣੇ ਤਾਜ਼ਾ ਆਈਆਂ ਜੌਬ ਕੱਟਸ ਆ। ਮਾਇਓਵੈਂਟ ਸਾਇੰਸ ਬਾਇਓਟੈਕ ਕੰਪਨੀ ਆ, ਐਂਪਲੀਟਿਊਡ ਸੌਫਟਵੇਅਰ ਕੰਪਨੀ ਆ, ਐਕਸੈਂਚਰ IBM ਟੈਕ ਕੰਪਨੀਜ਼ ਆ। ਇਹਨਾਂ ਨੇ ਜਿਹੜੇ ਆ 50 ਤੋਂ ਲੈ ਕੇ 94 ਲੋਕਾਂ ਤੱਕ ਕੱਲੀ ਕੰਪਨੀ ਨੇ ਜਿਹੜੇ ਲੇ ਆਫ ਕੀਤੇ ਆ। ਇਸ ਤੋਂ ਇਲਾਵਾ ਇਹ ਜਿਹੜੀਆਂ ਜੌਬ ਕੱਟਸ ਆ, ਟਵਿਚ, ਐਮਰਲਡ, ਕਲਾਊਡ ਲੈਬ, MGM ਬਾਇਓ ਫਾਰਮਾਸਿਊਟੀਕਲ, ਵਾਇਆਸੈਟ, ਮੈਡਟ੍ਰੋਨਿਕ ਦੇ ਵਿੱਚ ਵੀ ਲੇ ਆਫਸ ਹੋਈਆਂ ਆ। ਹੁਣ ਤੱਕ ਜੁਲਾਈ 2022 ਤੋਂ ਬਾਅਦ ਦੇ ਵਿੱਚ ਟੈਕ ਬਾਇਓਟੈਕ ਕੰਪਨੀਜ਼ ਨੇ EDD ਦੇ ਨਾਲ 24,000 ਤੋਂ ਵੱਧ ਜਿਹੜੇ ਵਾਰਨ ਲੈਟਰਸ ਆ ਉਹ ਸ਼ੇਅਰ ਕਰ ਚੁੱਕੇ ਆ। ਸੋ ਹਜ਼ਾਰਾਂ ਦੀ ਸੰਖਿਆ ਦੇ ਵਿੱਚ ਆਲਰੇਡੀ ਲੇ ਆਫਸ ਪਹਿਲਾਂ ਵੀ ਹੋ ਚੁੱਕੀਆਂ ਆ ਤੇ ਸੈਂਕੜੇ ਹੀ ਹੋਰ ਨਵੀਆਂ ਜਿਹੜੀਆਂ ਲੇ ਆਫਸ ਆ ਉਹ ਆ ਚੁੱਕੀਆਂ ਆ। ਇਹ ਇਕੱਲੇ ਬੇ ਏਰੀਏ ਦੀ ਆਪਾਂ ਗੱਲ ਕਰ ਰਹੇ ਆ। ਜੇ ਓਵਰਆਲ ਦੇਖਦੇ ਜਾਈਏ
ਤਾਂ ਇਹ ਆંકੜਾ ਓਬਵੀਅਸਲੀ ਆਟੋਮੈਟਿਕਲੀ ਇਸ ਤੋਂ ਵੱਧ ਜਿਹੜਾ ਉਹ ਹੋਊਗਾ। ਸੋ ਜੌਬ ਮਾਰਕੀਟ ਠੰਡੀ ਪੈ ਰਹੀ ਆ ਇਸ ਟਾਈਮ। ਸਥਿਤੀ ਕਿਹੜੇ ਪਾਸੇ ਵੱਲ ਨੂੰ ਇਸ਼ਾਰਾ ਕਰ ਰਹੀ ਆ, ਉਹ ਬਾਰ-ਬਾਰ ਵਰਡ ਕਹਿੰਦੇ ਆ ਵੀ ਬੰਦੇ ਨੂੰ ਲੱਗਦਾ ਵੀ ਜ਼ਿਆਦਾ ਕਹਿੰਦੇ ਆ ਜਾਂ ਜ਼ਿਆਦਾ ਡਰਾਉਂਦੇ ਆ, ਪਰ ਸਮਝਦਾਰ ਨੂੰ ਇਸ਼ਾਰਾ ਕਾਫੀ ਹੁੰਦਾ ਆ ਵੀ ਆਪਾਂ ਕਿਸ ਪਾਸੇ ਵੱਲ ਨੂੰ ਜਾ ਰਹੇ ਹੈਗੇ ਆ। ਸੰਨ 2023 ਦੇ ਵਿੱਚ 615 ਟੈਕ ਕੰਪਨੀਆਂ ਵੱਲੋਂ ਹੁਣ ਤੱਕ 1,83,801 ਲੋਕਾਂ ਨੂੰ ਲੇਆਫ ਕੀਤਾ ਜਾ ਰਿਹਾ ਹੈ। ਜਿਸ ਤਰ੍ਹਾਂ ਤੁਸੀਂ ਸੈਨ ਫਰਾਂਸਿਸਕੋ ਵੇ ਏਰੀਏ ਦੀ ਗੱਲ ਕਰਦੇ ਸੀ, ਅੱਜ ਬਿਗ ਪਾਂਡਾ ਨਾਮ ਦੀ ਜੋ ਕੰਪਨੀ ਆ ਉਹਨਾਂ ਨੇ ਕਿਹਾ ਵੀ 13% ਉਹ ਆਪਣੀ ਵਰਕਫੋਰਸ ਆ ਜੋ ਇਨਫਰਾਸਟ੍ਰਕਚਰ ਦੇ ਵਿੱਚ ਕੰਮ ਕਰਦੇ ਉਹਨੂੰ ਲੇਆਫ ਕਰਨ ਜਾ ਰਹੇ ਆ। ਲਿਫਟ ਨੇ 21 ਤਰੀਕ ਨੂੰ 30% ਵਰਕਫੋਰਸ ਜਿਹੜੇ ਕਿ 1200 ਦੇ ਕਰੀਬ ਲੋਕ ਬਣਦੇ ਆ ਉਹਨਾਂ ਨੂੰ ਲੇਆਫ ਕੀਤਾ ਸੀ। ਇਸੇ ਤਰ੍ਹਾਂ ਬੈਂਚਲਿੰਗ ਕਰਕੇ ਕੰਪਨੀ ਆ ਉਹਨਾਂ ਨੇ 9% ਲੋਕਾਂ ਨੂੰ ਲੇਆਫ ਕੀਤਾ ਹੈਗਾ ਆ। ਸੋ ਇਹ ਸਾਰੇ ਕਾਸੇ ਦੇ ਵਿੱਚ ਕਹਿੰਦੇ ਭਈ ਫੈਡ ਕਹਿ ਰਿਹਾ ਆ ਵੀ ਰਿਸੈਸ਼ਨ ਹੁਣ ਆ ਰਿਹਾ ਆ। ਬਹੁਤ ਵਾਰ ਫੈਡਰਲ ਰਿਜ਼ਰਵ ਬੋਰਡ ਦੇ ਚੇਅਰਮੈਨ ਜਰੋਮੀ ਪਾਵਲ ਵੱਲੋਂ ਇਹ ਸਟੇਟਮੈਂਟਸ ਦਿੱਤੀਆਂ ਗਈਆਂ ਸੀਆਂ ਵੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਸੌਫਟ ਲੈਂਡਿੰਗ ਹੋਵੇ ਤੇ ਇਨਫਲੇਸ਼ਨ 2% ਤੋਂ ਘੱਟ ਹੋਵੇ। ਪਰ ਜੋ ਹੁਣ ਖਬਰਾਂ ਆ ਰਹੀਆਂ ਆ ਇਹ ਤੋਂ ਲੱਗਦਾ ਹੈ ਕਹਿੰਦੇ ਵੀ ਜਿਹੜਾ ਰਿਸੈਸ਼ਨ ਆ ਉਹ ਇਸ ਸਾਲ ਦੇ ਐਂਡ ਤੱਕ ਆ ਜਾਊਗਾ। ਫੈਡਰਲ ਓਪਨ ਮਾਰਕੀਟ ਕਮੇਟੀ ਦੀ ਮਾਰਚ ਮਹੀਨੇ ਦੇ ਵਿੱਚ ਮੀਟਿੰਗ ਹੋਈ ਸੀ। ਉਸ ਮੀਟਿੰਗ ਦੇ ਵਿੱਚ ਇਹ ਡਿਸਕਸ਼ਨ ਹੋਈ ਆ ਵੀ ਐਂਡ ਆਫ ਦੀ ਈਅਰ ਤੋਂ ਪਹਿਲਾਂ ਜਾਣੀ ਕਿ ਇਸ ਸਾਲ ਦੇ ਵਿੱਚ ਮਾਈਲਡ ਰਿਸੈਸ਼ਨ ਆ ਸਕਦਾ ਹੈਗਾ ਆ। ਇਸ ਸੰਬੰਧ ਦੇ ਵਿੱਚ ਜੇਪੀ ਮੋਰਗਨ ਚੇਜ਼ ਜਿਹੜੇ ਐਨਾਲਿਸਟ ਆ ਉਹਨਾਂ ਦੇ ਉਹ ਐਸਟੀਮੇਟ ਕਰਦੇ ਆ ਵੀ ਯੂਐਸਏ ਦਾ ਜਿਹੜਾ ਰਿਸੈਸ਼ਨ ਆ ਉਹਦੇ ਸੰਨ 2023 ਵਿੱਚ ਆਉਣ ਦੇ ਚਾਂਸ 50% ਤੋਂ ਜ਼ਿਆਦੇ ਹੈਗੇ ਆ। ਸੋ ਇਸੇ ਤਰ੍ਹਾਂ ਕਹਿੰਦੇ ਵੀ ਜੇ ਹਿਸਟਰੀ ਵੱਲ ਦੇਖਿਆ ਜਾਵੇ ਤਾਂ ਜਿਹੜਾ S&P ਇੰਡੈਕਸ ਆ 500 ਉਹ ਨਿਊ ਲੋ ਤੇ ਪਹੁੰਚ ਜਾਊਗਾ 2023 ਦੇ ਵਿੱਚ। ਸੋ ਆਪਾਂ ਦੇਖਦੇ ਹਾਂ ਵੀ ਕੱਲ ਵੀ ਜਿਹੜੀ ਸਟਾਕ ਮਾਰਕੀਟ ਆ ਉਹ ਕਾਫੀ ਡਾਊਨ ਗਈ ਸੀ। ਸੋ ਸਟਾਕ ਮਾਰਕੀਟ ਦੇ ਉੱਤੇ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਕਾਫੀ ਅਸਰ ਪਊਗਾ। ਬਿਲਕੁਲ। ਬੈੱਡ ਬਾਥ ਐਂਡ ਬਿਯੋਂਡ ਦੀ ਆਪਾਂ ਚਰਚਾ ਕਿੰਨੀ ਵਾਰੀ ਕਰ ਚੁੱਕੇ ਹਾਂ। ਤਕਰੀਬਨ $12 ਬਿਲੀਅਨ ਦੀ ਗਲਤੀ ਕੀਤੀ ਬੈੱਡ ਬਾਥ ਐਂਡ ਬਿਯੋਂਡ ਨੇ, ਜਿਹਦੇ ਕਰਕੇ ਇਸ ਟਾਈਮ ਬੈਂਕਰਪਸੀ ਤੇ ਲਿਕਵਿਡੇਸ਼ਨ ਸੇਲਾਂ ਦੇ ਵਿੱਚ ਇਹ ਕੰਪਨੀ ਪਹੁੰਚ ਚੁੱਕੀ ਆ। 2004 ਤੋਂ ਬਾਅਦ ਚ ਬੈੱਡ ਬਾਥ ਬਿਯੋਂਡ ਨੇ $11.8 ਬਿਲੀਅਨ ਖਰਚਿਆ ਆਪਣੇ ਸ਼ੇਅਰਜ਼ ਨੂੰ ਬਾਈਬੈਕ ਕਰਨ ਦੇ ਲਈ। ਇਹਨਾਂ ਦਾ ਕੁੱਲ ਕਰਜ਼ਾ $5.2 ਬਿਲੀਅਨ ਦਾ ਸੀਗਾ। ਰੀਸੈਂਟ ਜਿਹੜੀ SEC ਫਾਈਲਿੰਗ ਦੇ ਵਿੱਚ ਇਹ ਪਤਾ ਜਿਹੜਾ ਉਹ ਲੱਗ ਰਿਹਾ ਆ, ਕਹਿੰਦੇ ਵੀ ਜੇ ਬੈੱਡ ਬਾਥ ਐਂਡ ਬਿਯੋਂਡ ਇੰਨੇ ਸ਼ੇਅਰ ਆਪਣੇ ਖੁਦ ਨਾ ਖਰੀਦਦਾ ਤਾਂ ਸ਼ਾਇਦ ਅੱਜ ਇਹ ਕੰਪਨੀ ਚੱਲਦੀ ਹੁੰਦੀ। ਸ਼ੇਅਰ ਹੋਲਡਰਸ ਦੇ ਦੁਆਰਾ ਬਹੁਤ ਜ਼ਿਆਦਾ ਦਬਾਅ ਇਸ ਦੇ ਉੱਤੇ ਪੈ ਚੁੱਕਾ ਆ। ਕੰਪਨੀ ਨੇ ਚੈਪਟਰ 11 ਬੈਂਕਰਪਸੀ ਜਿਹੜੀ ਉਹ ਫਾਈਲ ਕੀਤੀ ਆ। ਕੱਲ ਆਪਾਂ ਦੱਸ ਰਹੇ ਸੀਗੇ ਵੀ ਕਈ ਇਲਾਕਿਆਂ ਦੇ ਵਿੱਚ ਇਹਨਾਂ ਦੇ ਜਿਹੜੇ ਸਟੋਰ ਆ ਉਹ ਪੱਕੇ ਤੌਰ ਦੇ ਉੱਤੇ ਬੰਦ ਹੋ ਰਹੇ ਆ। ਕੂਪਨਸ ਜਿਹੜੇ ਲੈਂਦੇ ਸੀ ਕਹਿੰਦੇ ਵੀ ਸ਼ਾਇਦ ਉਹ ਵੀ ਉਹਨਾਂ ਨੇ ਲੈਣੇ ਬੰਦ ਕਰ ਦੇਣੇ ਆ, ਕਿਉਂਕਿ ਇਹਨਾਂ ਦਾ ਸਾਰਾ ਕੰਮ ਹੀ ਲੋਕਾਂ ਨੂੰ ਉੱਥੇ ਅੰਦਰ ਲੈ ਕੇ ਆਉਣ ਦਾ ਇਹਨਾਂ ਕੂਪਨਸ ਦੇ ਸਹਾਰੇ ਹੀ ਚੱਲ ਰਿਹਾ ਸੀਗਾ। ਸੋ 2004 ਤੋਂ ਇਹਨਾਂ ਨੇ ਆਪਣੇ ਸ਼ੇਅਰਸ ਦਾ ਖੁਦ ਬਾਈਬੈਕ ਕਰਨ ਦਾ ਸਿਲਸਿਲਾ ਜਿਹੜਾ ਉਹ ਸ਼ੁਰੂ ਕੀਤਾ। ਤਕਰੀਬਨ $12 ਬਿਲੀਅਨ ਇਹਨਾਂ ਨੇ ਖਰਚ ਦਿੱਤਾ ਤੇ ਇਹ ਹੀ ਜਿਹੜੀ ਕਹਿੰਦੇ ਵੀ ਇੱਕ ਵੱਡੀ ਮਿਸਟੇਕ ਇਹਨਾਂ ਦੇ ਕੋਲੋਂ ਹੋ ਗਈ। ਇਹ ਕੋਈ ਇਦਾਂ ਦੀ ਗੱਲ ਨਹੀਂ ਆ ਵੀ ਇਹ ਕੋਈ ਪਹਿਲੀ ਕੰਪਨੀ ਆ ਜਿਨ੍ਹਾਂ ਨੇ ਆਪਣੇ ਜਿਹੜੇ ਸ਼ੇਅਰਸ ਆ ਬਾਈਬੈਕ ਕੀਤੇ ਆ। ਇਹ ਅਕਸਰ ਕੰਪਨੀਆਂ ਜਿਹੜੀਆਂ ਆ ਉਹ ਕਰਦੀਆਂ ਹੀ ਰਹਿੰਦੀਆਂ ਆ ਤਾਂ ਜੋ ਸ਼ੇਅਰਸ ਦੇ ਉੱਤੇ ਕੰਟਰੋਲ ਇਹਨਾਂ ਦਾ ਜ਼ਿਆਦਾ ਜਿਹੜਾ ਉਹ ਰਵੇ। ਲੋੜ ਪਵੇ ਤਾਂ ਜਿਹੜੇ ਉਹ ਬਾਅਦ ਦੇ ਵਿੱਚ ਵੇਚ ਕੇ ਕੈਪੀਟਲ ਜਿਹੜੀ ਆ ਉਹ ਇਕੱਠੀ ਕੀਤੀ ਜਾਂਦੀ ਆ। ਪਰ ਇਹ ਕੁਝ ਜ਼ਿਆਦਾ ਹੀ ਜਿਹੜਾ ਉਹ ਖਰਚਾ ਆਪਣੇ ਸ਼ੇਅਰਸ ਨੂੰ ਬਾਈ ਕਰਨ ਦੇ ਉੱਤੇ ਲੱਗ ਗਏ ਤੇ ਡੈਟ ਜਿਹੜਾ ਉਹ ਲਗਾਤਾਰ ਵੱਧਦਾ ਰਿਹਾ ਤੇ ਉਸ ਨੂੰ ਕਹਿ ਲਓ ਵੀ ਸਟੇਬਲ ਕਰਨ ਦੇ ਲਈ ਇਹਨਾਂ ਦੇ ਕੋਲ ਰਾਸ਼ੀ ਜਿਹੜੀ ਇਵੈਂਚੁਅਲੀ ਜਿਹੜੀ ਉਹ ਮੁੱਕ ਗਈ। ਬਾਅਦ ਚ ਸਟਾਕ ਪ੍ਰਾਈਸ ਇੰਨੇ ਕੁ ਜ਼ਿਆਦਾ ਡਿੱਗ ਗਏ ਵੀ ਜਿੰਨੇ ਮਹਿੰਗੇ ਖਰੀਦੇ ਸੀ ਸ਼ੇਅਰ ਉਹ ਬਾਅਦ ਦੇ ਵਿੱਚ ਵੇਚ ਕੇ ਉਹਨਾਂ ਨੂੰ ਕੁਛ ਉਸ ਦੇ ਵਿੱਚ ਬਣਿਆ ਨਹੀਂ। 83% ਸ਼ੇਅਰ ਦੀ ਵੈਲਿਊ ਇਹਨਾਂ ਦੀ ਪਿਛਲੇ ਸਾਲ ਤੇ ਇਸ ਸਾਲ ਉਸ ਤੋਂ ਵੀ ਵੱਧ 88% ਜਿਹੜੀ ਸ਼ੇਅਰ ਆ ਉਹ ਇਸ ਟਾਈਮ ਇਹ ਲੂਜ਼ ਵੈਲਿਊ ਕਰ ਗਏ ਸੀ ਤੇ ਕਹਿੰਦੇ ਵੀ 29% ਦਾ ਸ਼ੇਅਰ ਜਿਹੜਾ ਇਹਨਾਂ ਦਾ ਇਵੈਂਚੁਅਲੀ ਸਿਰਫ ਰਹਿ ਗਿਆ।
ਜੀ, ਸੋ ਬਿਲਕੁਲ ਸਾਡਾ ਖਬਰਾਂ ਦਾ ਸਮਾਂ ਵੀ ਸਮਾਪਤ ਹੈ। ਇੱਕ ਵਾਰੀ ਫੇਰ ਸਰੋਤਿਓ, ਜਿੰਨੇ ਵੀ ਸਾਡੇ ਸਰੋਤੇ ਸੁਣਦੇ ਆ, ਤੁਹਾਨੂੰ ਪ੍ਰੋਗਰਾਮ ਕਿਸ ਤਰ੍ਹਾਂ ਲੱਗਦੇ ਆ ਪੰਜਾਬੀ ਰੇਡੀਓ ਯੂਐਸਏ ਦੇ? ਜ਼ਰੂਰ ਪੰਜਾਬੀ ਰੇਡੀਓ ਯੂਐਸਏ ਦੇ ਸਟੂਡੀਓ 408 272 5200 ਤੇ ਕਾਲ ਕਰਕੇ ਦੱਸਿਆ ਕਰੋ। ਕੋਈ ਸੁਜੈਸ਼ਨ ਆ, ਕਿਸ ਤਰ੍ਹਾਂ ਆਪਾਂ ਇੰਪਰੂਵਮੈਂਟ ਕਰ ਸਕਦੇ ਹੈਗੇ ਆ, ਸਾਰਿਆਂ ਨੂੰ ਬਹੁਤ ਹੀ ਜ਼ਿਆਦਾ ਜਿਹੜਾ ਆ ਵੈਲਕਮ ਕੀਤਾ ਜਾਊਗਾ। ਜੀ, ਤੇ ਇੱਥੇ ਹੀ ਜਿਹੜਾ ਹੁਣ ਆਪਣਾ ਸਮਾਪਤੀ ਆ। ਅਗਲਾ ਪ੍ਰੋਗਰਾਮ 11 ਵਜੇ ਤੱਕ ਪੇਸ਼ ਕੀਤਾ ਜਾਊਗਾ ਆਤਮਿਕ ਆਨੰਦ, ਤੇ ਇਸ ਤੋਂ ਉਪਰੰਤ 11 ਤੋਂ 1 ਵਜੇ ਤੱਕ ਨਜ਼ਰੀਆ, 1 ਤੋਂ ਲੈ ਕੇ 2:30 ਵਜੇ ਤੱਕ ਕੁਝ ਗੱਲਾਂ ਕੁਝ ਗੀਤ, 3 ਤੋਂ 4 ਵਜੇ ਦੇ ਵਿੱਚ ਪ੍ਰੋਗਰਾਮ ਸਾਂਝੀ ਸੱਥ, ਤੇ 4 ਤੋਂ ਲੈ ਕੇ 5:30 ਵਜੇ ਤੱਕ ਪ੍ਰੋਗਰਾਮ ਪੇਸ਼ ਕੀਤਾ ਜਾਊਗਾ ਵਿਸਰਤਾ ਵਿਰਸਾ, ਤੇ 5:40 ਦੇ ਉੱਤੇ ਅਪਡੇਟ ਕੈਲੀਫੋਰਨੀਆ। 6 ਤੋਂ 8 ਦੇ ਵਿੱਚ ਗੁਰਬਾਣੀ ਦੇ ਸ਼ਾਮ ਦੇ ਦੀਵਾਨ ਸਰਵਣ ਕਰਾਂਗੇ, ਤੇ ਫਿਰ 8:30 ਵਜੇ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਉਹਨਾਂ ਦੇ ਨਾਲ ਜਿਹੜਾ ਜੀ ਖਬਰ ਤੇ ਨਜ਼ਰ ਪ੍ਰੋਗਰਾਮ ਪੇਸ਼ ਕੀਤਾ ਜਾਊਗਾ। ਸੋ ਇੱਥੇ ਹੀ ਹੁਣ ਅੱਜ ਦੇ ਪ੍ਰੋਗਰਾਮ ਦੀ ਸਮਾਪਤੀ ਆ। ਸਾਡੇ ਦੋਨਾਂ ਵੱਲੋਂ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ ਯੂਐਸ।